ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਫ਼ਰ ਇੰਡੀਆ ਟੂ ਆਸਟ੍ਰੇਲੀਆ। ਸੋ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਨੇ ਜੀ। ਮੇਰੇ ਨਾਲ ਮੇਰੇ ਸਪੈਸ਼ਲ ਗੈਸਟ ਬੈਠੇ ਨੇ, ਆਓ ਕਰਦੇ ਹਾਂ ਸਵਾਗਤ ਉਹਨਾਂ ਦਾ। ਮਨਮੋਹਨ ਸਿੰਘ ਜੀ, ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਫ਼ਰ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਜੀ। ਇੰਡੋਜ਼ ਟੀਵੀ ਸਾਰੀ ਟੀਮ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ। ਅੱਛਾ, ਪੰਜਾਬ ਦੇ ਵਿੱਚੋਂ ਕਿਹੜਾ ਜ਼ਿਲ੍ਹਾ ਤੁਹਾਡਾ? ਮੈਂ ਪਟਿਆਲੇ ਤੋਂ ਹਾਂ ਜੀ। ਪਟਿਆਲੇ ਤੋਂ ਬਿਲੋਂਗ ਕਰਦੇ? ਹਾਂਜੀ ਹਾਂਜੀ। ਸ਼ਾਹੀ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹੋ ਤੁਸੀਂ? ਹਾਂਜੀ ਹਾਂਜੀ। ਅੱਛਾ ਜੀ, ਤੇ ਮੈਨੂੰ ਇਹ ਦੱਸੋ ਕਿ ਤੁਹਾਡਾ ਜ਼ਿੰਦਗੀ ਦਾ ਸਫ਼ਰ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਰਿਹਾ? ਪੰਜਾਬ 'ਚ ਬਸ ਜਦੋਂ ਸਕੂਲਿੰਗ ਖਤਮ ਕੀਤੀ +2 ਤੋਂ ਬਾਅਦ ਹੀ ਮੈਂ ਇੱਥੇ ਆ ਗਿਆ ਸੀ। ਬੜੀ ਛੇਤੀ ਆ ਗਏ ਨਾ, +2 ਤੋਂ ਬਾਅਦ ਹੀ? ਬੜੀ ਛੋਟੀ ਉਮਰ ਸੀਗੀ ਉਦੋਂ? ਹਾਂਜੀ, ਮੈਨੂੰ ਲੱਗਦਾ ਉਦੋਂ 20 ਸਾਲ ਦੀ ਉਮਰ ਸੀ ਮੇਰੀ ਸਾਰੀ। ਹਾਂ, 19-20 ਸਾਲ ਦੀ ਉਮਰ ਸੀ ਸਾਰੀ। ਜੀ ਜੀ ਜੀ। ਸੋ ਪਹਿਲਾਂ ਹੀ ਸੋਚਿਆ ਸੀਗਾ ਛੋਟੇ ਹੁੰਦਿਆਂ ਨੇ ਕਿ +2 ਕਰਨੀ? ਨਹੀਂ, ਛੋਟੇ ਹੁੰਦੇ ਤਾਂ ਨਹੀਂ, ਜਦੋਂ ਉਦੋਂ ਹੀ ਪਤਾ ਲੱਗਿਆ ਸੀ +2 ਦੇ ਵਿੱਚ ਵੀ ਆਸਟ੍ਰੇਲੀਆ ਜਾਣ ਨੂੰ, ਜਾਂ ਫਰੈਂਡ ਸਰਕਲ ਥੋੜੇ ਬਹੁਤੇ ਮੁੰਡੇ ਇੱਥੇ ਆਏ ਤੇ ਬਸ ਉਵੇਂ ਹੀ ਬਣ ਗਿਆ ਤੇ ਘਰਦਿਆਂ ਨੇ ਵੀ ਕੁਝ ਕਿਹਾ ਨਹੀਂ, ਚਲੋ ਆ ਗਏ ਜੀ। ਕਿੰਨੇ ਭੈਣ ਭਰਾ ਹੋ ਤੁਸੀਂ? ਮੇਰੀ ਇੱਕ ਸਿਸਟਰ ਹੈ ਜੀ, ਇੱਕ ਮੈਂ। ਅੱਛਾ, ਤੇ ਕਿਉਂਕਿ ਜਿਨ੍ਹਾਂ ਦਾ ਕੱਲਾ ਮੁੰਡਾ ਹੁੰਦਾ, ਇੰਨੇ ਛੋਟੇ ਮੁੰਡੇ ਨੂੰ ਭੇਜਣਾ ਬੜਾ ਮੁਸ਼ਕਿਲ ਹੁੰਦਾ, ਤੁਹਾਡੇ ਪੈਰੈਂਟਸ ਨੇ ਕੁਝ ਕਿਹਾ ਨਹੀਂ? ਨਹੀਂ, ਉਹਨਾਂ ਨੇ ਕਦੇ ਕੁਝ ਨਹੀਂ ਕਿਹਾ। ਅੱਛਾ, ਆਲ ਗੁੱਡ। ਤੇ +2 ਤੋਂ ਬਾਅਦ ਤੁਸੀਂ ਨਾਲ ਹੀ ਜੰਪ ਮਾਰਿਆ ਆਸਟ੍ਰੇਲੀਆ ਦੇ ਵਿੱਚ? ਹਾਂਜੀ। ਫਿਰ ਨਿਆਣੀ ਉਮਰੇ ਫਿਰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ? ਮੁਸ਼ਕਲਾਂ ਤਾਂ ਬਹੁਤ ਨੇ ਜੀ। ਜਦੋਂ ਕੋਈ 19-20 ਸਾਲ 'ਚ ਕੋਈ ਵੀ ਸਟੂਡੈਂਟ ਇੱਥੇ ਆਉਂਦਾ ਤਾਂ ਉਹ ਮੈਂਟਲੀ ਨਹੀਂ ਪ੍ਰਿਪੇਅਰ ਹੁੰਦਾ, ਉੱਥੋਂ ਕੁਝ ਹੋਰ ਦੇਖਿਆ ਹੁੰਦਾ। ਖੈਰ, ਬਹੁਤ ਵਧੀਆ ਇੱਥੇ ਕੰਟਰੀਜ਼, ਬਹੁਤ ਵਧੀਆ ਇਹ ਫੈਸਿਲਿਟੀਜ਼ ਉੱਤੇ ਨਾਲੋਂ ਬਹੁਤ ਫਰਕ ਹੈਗਾ, ਪਰ ਬੰਦਾ ਉਹ ਮੈਂਟਲੀ ਨਹੀਂ ਪ੍ਰਿਪੇਅਰ ਹੁੰਦਾ, ਉਹਨਾਂ ਮੈਂਟਲੀ ਮੈਚਿਓਰ ਨਹੀਂ ਹੁੰਦਾ ਉਹਨਾਂ, ਜੋ ਇੱਥੇ ਆ ਕੇ ਦੇਖਣਾ ਪੈਂਦਾ ਬਾਅਦ ਦੇ ਵਿੱਚ ਜੀ। ਬਹੁਤ ਇਸ਼ੂਜ਼ ਆਉਂਦੇ ਨੇ, ਜਿਵੇਂ ਕਿ ਡਿਊਰਿੰਗ ਸਟੱਡੀ ਮਾਈਗ੍ਰੇਸ਼ਨ ਇਸ਼ੂਜ਼ ਬਹੁਤ ਆਉਂਦੇ ਨੇ। ਉਹ ਫਿਰ ਹੌਲੀ ਬੰਦਾ ਪੱਕਾ ਹੁੰਦਾ ਜਾਂਦਾ ਜਿੰਨਾ ਟਾਈਮ ਇੱਥੇ ਸਪੈਂਡ ਕਰਦਾ ਜੀ। ਕੋਈ ਹੈਗਾ ਸੀਗਾ ਸਾਂਭਣ ਵਾਲਾ? ਹਾਂ, ਸਾਂਭਣ ਵਾਲਾ ਤਾਂ ਜਾਣਕਾਰ ਬਹੁਤ ਸੀਗੇ ਜੀ। ਜਦੋਂ ਇੱਥੇ ਆਏ ਸੀ, ਉਹ ਅੰਕਲ ਨੇ ਮੇਰੇ, ਉਹਨਾਂ ਨੇ ਆਪਣੇ ਕਿਸੇ ਫਰੈਂਡ ਨੂੰ ਹੀ ਕਿਹਾ ਸੀਗਾ, ਉਹ ਮੈਨੂੰ ਲੈ ਗਏ ਸੀ ਏਅਰਪੋਰਟ ਤੋਂ ਤੇ ਉਹਨਾਂ ਨੇ ਫਿਰ ਕਿਸੇ ਮੈਨੂੰ ਡ੍ਰੌਪ ਕਰਤਾ ਉੱਥੇ। ਫਿਰ ਰੈਂਟਿੰਗ ਤੇ 2-3 ਮਹੀਨੇ ਉੱਥੇ ਉਹਨਾਂ ਨਾਲ ਰਹੇ। ਅੱਛਾ। ਉਸ ਤੋਂ ਬਾਅਦ ਫਿਰ ਅਸੀਂ, ਜਦੋਂ ਸਰਕਲ ਬਣ ਜਾਂਦਾ, 1-2 ਮਿੱਤਰ ਹੋਰ ਆ ਗਏ ਇੰਡੀਆ ਤੋਂ, ਫਿਰ ਅਸੀਂ ਲੀਜ਼ ਤੇ ਘਰ ਲਿਆ ਹੋਰ, ਮਿਲ ਕੇ ਸਰਕਲ ਜਿਹਾ ਇਕੱਠਾ ਹੋਇਆ। ਬਸ ਫਿਰ ਚੱਲਦਾ ਗਿਆ ਜੀ ਐਵੇਂ ਕੰਮਕਾਰ ਲੱਭ ਗਿਆ ਸੀ ਛੇਤੀ? ਸੌਖਾ ਲੱਭ ਗਿਆ ਸੀ? ਨਹੀਂ, ਕੰਮਕਾਰ 2009 ਦੇ ਵਿੱਚ ਮੈਂ ਆਇਆ ਸੀ। 2009 ਤਾਂ ਏਦਾਂ ਜੀ ਨਿਕਲ ਗਿਆ। ਫਿਰ ਸਿਕਿਉਰਿਟੀ ਦਾ ਲਾਇਸੈਂਸ ਬਣਾ ਲਿਆ, ਸਿਕਿਉਰਿਟੀ ਕੀਤੀ 3-4 ਸਾਲ ਤੇ ਉਸ ਤੋਂ ਬਾਅਦ ਫਿਰ ਠੀਕ ਰਿਹਾ, ਚੱਲਦਾ ਰਿਹਾ। ਅੱਛਾ। ਹਾਂਜੀ। ਤੇ ਸਿਕਿਉਰਿਟੀ ਦੇ ਕੰਮ ਤੋਂ ਬਾਅਦ ਫਿਰ ਲੀਹ ਤੇ ਪੈ ਗਈ ਗੱਡੀ? ਹਾਂ, ਫਿਰ ਲੀਹ ਤੇ ਪੈ ਗਈ। ਥੋੜਾ ਜਿਹਾ ਜਦੋਂ ਕਮਾਈ ਹੋਣ ਲੱਗ ਜਾਂਦੀ, ਬੰਦਾ ਥੋੜਾ ਜਿਹਾ ਦਿਮਾਗ ਜ਼ਿਆਦਾ ਖੁੱਲ ਜਾਂਦਾ ਫਿਰ। ਇਹ ਤਾਂ ਹੈ। ਤੇ ਪੈਰੈਂਟਸ ਦਾ ਕਦੇ ਚੱਕਰ ਲੱਗਿਆ ਇੱਥੇ? ਪੇਰੈਂਟਸ ਆ ਗਏ, 2 ਵਾਰ ਆ ਗਏ ਇੱਥੇ। ਹਾਂਜੀ, ਦੋ ਵਾਰ ਆ ਗਏ ਮੰਮੀ ਡੈਡੀ। ਚੰਗਾ ਲੱਗਿਆ ਉਹਨਾਂ ਨੂੰ ਇੱਥੇ ਆ ਕੇ? ਹਾਂਜੀ, ਬਹੁਤ ਵਧੀਆ ਲੱਗਿਆ ਉਹਨਾਂ ਨੂੰ ਇੱਥੇ ਆ ਕੇ। ਹਾਂ, ਇੱਕ ਵਾਰ ਸਿਡਨੀ ਵੀ ਆ ਗਏ, ਇੱਕ ਵਾਰ ਇੱਥੇ ਵੀ ਆ ਗਏ। ਅੱਛਾ। ਲਾਸਟ ਟਾਈਮ ਮੈਂ ਸਿਡਨੀ ਸੀ ਜਦੋਂ ਆਏ ਸੀ, ਉਹ ਤੋਂ ਪਹਿਲਾਂ ਲਾਸਟ ਟਾਈਮ ਇੱਥੇ ਆ ਗਏ। ਤੇ ਸਭ ਤੋਂ ਪਹਿਲਾਂ ਜਦੋਂ ਆਸਟ੍ਰੇਲੀਆ ਆਏ ਸੀ, ਸਿਡਨੀ ਆਏ ਸੀ ਪਹਿਲਾਂ? ਨਹੀਂ, ਮੈਂ ਬ੍ਰਿਸਬਨ ਆਇਆ ਸੀ। ਬ੍ਰਿਸਬਨ ਹੀ ਆਏ ਸੀਗੇ? ਹਾਂਜੀ। ਓਕੇ, ਠੀਕ ਹੈ। ਫਿਰ ਬਾਅਦ ਵਿੱਚ ਸਿਡਨੀ ਵੀ ਗਏ? 2016 ਦੇ ਬਿਗਨਿੰਗ 'ਚ ਸਿਡਨੀ ਗਿਆ ਜੀ ਮੈਂ। ਅੱਛਾ। ਐਂਡ 2018 ਚ ਆਇਆ ਉੱਥੇ ਤੋਂ। ਅੱਛਾ, ਕੀ ਪਹਿਲਾਂ ਉੱਥੇ ਸੋਚਿਆ ਸੀਗਾ ਰਹਿਣ ਦਾ? ਨਹੀਂ, ਉੱਥੇ ਵੀ ਫਰੈਂਡ ਹੀ ਸੀਗੇ ਜਿਹੜੇ ਹੈਗੇ ਸੀ, ਉਹ ਉੱਥੇ ਗੇੜਾ ਲੱਗਦਾ ਰਹਿੰਦਾ ਸੀ ਕਦੇ ਨਾ ਕਦੇ। ਉਹ ਇੱਥੇ ਆ ਜਾ, ਫਿਰ ਉੱਥੇ ਗਏ ਉਹ। ਪਰ ਜਦੋਂ ਜਿਹੜਾ ਬੰਦਾ ਨਾ ਇੱਥੇ ਆ ਜਾਂਦਾ, ਉਹਨੂੰ ਉਹੀ ਚੀਜ਼ ਆਪਣੀ ਲੱਗਣ ਲੱਗ ਜਾਂਦੀ ਹੈ। ਸਿਡਨੀ ਵੀ ਆਪਣਾ ਹੀ ਆ, ਖੈਰ ਸਰਕਲ ਉੱਥੇ ਬਹੁਤ ਜ਼ਿਆਦਾ ਗਾ ਹੁਣ, ਪਰ ਉਹ ਜਾਨੀ ਕਿ ਉਹ ਚੀਜ਼ ਖਿੱਚ ਪਾਉਂਦੀ ਰਹਿੰਦੀ ਆ ਉੱਥੋਂ ਦੀਆਂ। ਇੱਕ ਉਹ ਕਹਿੰਦੇ ਨੇ ਨਾ, ਕੋਈ ਆਪਣਾ ਤਜੀ ਵਾਸਤੇ ਤੁਹਾਨੂੰ ਪਤਾ ਹੁੰਦਾ ਵੀ ਆਹ ਸੜਕ ਕਿੱਧਰ ਜਾਂਦੀ ਆ, ਆਹ ਗਲੀ ਕਿੱਧਰ ਜਾਂਦੀ ਆ, ਉਹ ਸਾਈਕੋਲੋਜੀਕਲੀ ਉਹ ਖਿੱਚ ਪਾਉਂਦੀ ਰਹਿੰਦੀ ਆ ਚੀਜ਼ ਫਿਰ ਜੀ। ਇੱਥੇ ਬ੍ਰਿਸਬਨ ਦੇ ਵਿੱਚ ਕਿੰਨਾ ਟਾਈਮ ਹੋ ਗਿਆ ਰਹਿੰਦਿਆਂ ਨੂੰ? ਲਗਾਤਾਰ ਜੀ ਇੱਥੇ ਮੈਨੂੰ ਲੱਗਦਾ 6-7 ਸਾਲ ਪਹਿਲਾਂ ਤੇ 2-3 ਸਾਲ ਹੁਣ। ਅੱਛਾ। ਸੋ ਕਿਹੜੇ ਸਾਲ 'ਚ ਆਏ ਸੀ ਤੁਸੀਂ? 2009 ਚ। 2009 ਚ ਆਏ ਸੀ, ਤਕਰੀਬਨ 12 ਸਾਲ ਦਾ ਅਰਸਾ ਹੋ ਗਿਆ ਤੁਹਾਨੂੰ। ਹਾਂਜੀ। ਵੈਰੀ ਨਾਈਸ। ਵਿਆਹ ਕਰਵਾ ਲਿਆ? ਹਾਂਜੀ, ਵਿਆਹ ਹੋ ਗਿਆ ਜੀ। ਤੇ ਫਿਰ ਭਾਬੀ ਜੀ ਕਿੱਥੇ? ਉਹ ਅੱਜ ਬੇਟਾ ਥੋੜਾ ਜਿਹਾ ਸਿੱਖ ਸੀਗਾ ਤਾਂ ਕਰਕੇ, ਜੇ ਉਹਨੂੰ ਲੈ ਆਉਂਦੇ ਫਿਰ ਇੱਥੇ ਉਹਨੇ ਤੰਗ ਕਰੀ ਜਾਣਾ ਸੀ। ਅੱਛਾ, ਬੇਟਾ ਜ਼ਿਆਦਾ ਛੋਟਾ ਹੈ? ਹਾਂ, ਜ਼ਿਆਦਾ 1.5 ਸਾਲ ਦੀ ਹੈ ਜੀ। ਅੱਛਾ, 1.5 ਸਾਲ ਦੀ। ਕੁੜੀ ਹੈ ਕਿ ਮੁੰਡਾ? ਮੁੰਡਾ ਹੈ ਜੀ। ਅੱਛਾ, ਕੀ ਨਾਂ ਹੈ? ਜੈਫਰਾਜ ਹੈ ਜੀ ਨਾਮ। ਜੈਫਰਾਜ, ਵੈਰੀ ਨਾਈਸ, ਵੈਰੀ ਨਾਈਸ। ਵੈਸੇ ਤਾਂ ਲੈ ਆਉਂਦੇ ਤਾਂ ਵਧੀਆ ਸੀਗਾ, ਚਲੋ ਕੋਈ ਨਹੀਂ, ਰੌਣਕ ਲੱਗੀ ਰਹਿੰਦੀ ਆ ਨਾ। ਹਾਂਜੀ। ਖੈਰ ਕੋਈ ਨਹੀਂ, ਤੁਹਾਨੂੰ ਹੁਣ ਭਾਬੀ ਦੇ ਸਵਾਲਾਂ ਦਾ ਜਵਾਬ ਵੀ ਤੁਹਾਨੂੰ ਦੇਣਾ ਪੈਣਾ, ਸਾਰੇ ਸਵਾਲਾਂ ਦਾ ਜਵਾਬ। ਨਹੀਂ, ਮੈਂ ਨਹੀਂ ਰੋਕਿਆ, ਆ ਜਾਣਾ ਸੀ ਉਹਨਾਂ ਨੇ, ਕੋਈ ਉਹਨਾਂ ਨੇ ਵੀ ਉਹ ਨਹੀਂ ਸੀਗਾ, ਥੋੜਾ ਜਿਹਾ ਬੇਟੇ ਕਰਕੇ।
ਅੱਛਾ ਚਲੋ ਕੋਈ ਗੱਲ ਨਹੀਂ ਆ। ਫਿਰ ਆਸਟ੍ਰੇਲੀਆ ਆ ਕੇ ਤੁਸੀਂ ਕਿਹਾ ਕਿ ਸਿਕਿਉਰਿਟੀ ਦਾ ਹਨਾ, ਤੁਸੀਂ ਉਸ ਫੀਲਡ ਦੇ ਵਿੱਚ ਚਲੇ ਗਏ, ਪਰ ਤੁਹਾਡੀ ਪ੍ਰੋਫਾਈਲ ਜਦੋਂ ਮੈਂ ਖੋਲੀ ਸੀਗੀ ਤਾਂ ਉਹਦੇ 'ਚ ਤੁਹਾਡਾ ਬਹੁਤ ਹੀ ਨਾਂ ਰੌਸ਼ਨ ਹੋਇਆ ਕਿ ਤੁਸੀਂ ਬਹੁਤ ਸਾਰੇ ਪ੍ਰੋਗਰਾਮ ਕਰਵਾਏ, ਸ਼ੋਅ ਕਰਵਾਏ ਹਨਾ। ਉਹ ਸਿਲਸਿਲਾ ਕਦੋਂ ਸ਼ੁਰੂ ਹੋਇਆ ਸੀਗਾ? ਉਹ ਬਸ ਸਾਡੇ ਮਿੱਤਰ ਨੇ ਜਦੋਂ ਚੰਡੀਗੜ੍ਹ ਗਏ ਸੀ ਥੋੜੇ ਟਾਈਮ ਲਈ, ਉੱਥੇ ਆਉਂਦੇ ਜਾਂਦੇ, ਉੱਥੇ ਤੁਹਾਨੂੰ ਪਤਾ ਮਾਹੌਲ ਉਹ ਜਿਹਾ ਹੈਗਾ ਜੀ ਜੀ, ਉਹ ਸੰਦੀਪ ਬਰਾੜ ਹੋਰੀ ਮਿੱਤਰ ਬਣ ਗਏ ਤੇ ਉੱਥੋਂ ਉਹ ਤੋਂ ਬਾਅਦ ਅਸੀਂ ਚਲੋ ਮਾੜਾ ਮੋਟਾ ਕਰਨ ਲੱਗ ਗਏ। ਉਸ ਤੋਂ ਬਾਅਦ ਫਿਰ ਉਹਨਾਂ ਦੇ ਗਾਹਾਂ ਕਲੋਜ਼ ਮਿੱਤਰ ਸੀ ਕੁਲਵਿੰਦਰ ਬਿੱਲਾ, ਅੱਛਾ, ਉਧਰੋਂ ਉਹ ਟੱਕਰ ਗਏ। ਫਿਰ ਉਹ ਤੋਂ ਬਾਅਦ ਚੱਲਦਾ ਰਿਹਾ, ਇੱਕ ਵਾਰ ਐਂਟਰੀ ਕਰੀ ਤੇ ਫਿਰ ਲਿੰਕ ਬੰਦ ਜਾਂਦੇ ਨੇ ਅੱਗੇ 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 ਅੱਗੇ, ਯਾਨੀ ਪਹਿਲਾਂ ਕੋਈ ਉਹ ਨਹੀਂ ਸੀਗਾ, ਉਹ ਬਸ ਉੱਥੋਂ ਸ਼ੁਰੂ ਹੋਇਆ ਕੰਮ। ਉਹ ਫਿਰ ਕੁਲਵਿੰਦਰ ਬਿੱਲੇ ਦੇ ਕਰਕੇ ਤਾਂ ਅੱਗੇ ਹੋਰ ਲਿੰਕ ਕਈ ਬਣ ਗਏ ਜੀ ਜੀ, ਤੇ ਉਹ ਤੋਂ ਬਾਅਦ ਫਿਰ ਆਰਟਿਸਟ ਵੀ ਤੁਹਾਡੇ ਨਾਲ ਜੁੜ ਜਾਂਦੇ ਨੇ ਖੁਦ, ਜਦੋਂ ਤੁਸੀਂ ਵਧੀਆ ਕੰਮ ਡਿਲੀਵਰ ਕਰਦੇ ਹੋ ਕੋਈ ਜੀ, ਆਰਟਿਸਟ ਵੀ ਕਹਿੰਦੇ ਨੇ ਵੀ ਆਪਾਂ ਮਿਲ ਕੇ ਕੰਮ ਕਰਦੇ ਆ। ਹੁਣ ਉਵੇਂ ਸਰਕਲ ਵੱਧਦਾ ਗਿਆ ਜੀ ਤੇ ਉਵੇਂ ਚੱਲੀ ਗਿਆ ਕੰਮ, ਚੱਲੀ ਜਾ ਰਿਹਾ। ਇੱਥੇ ਬਹੁਤ ਸਾਰੇ ਪ੍ਰੋਗਰਾਮ ਹੁੰਦੇ ਨੇ, ਜਿੱਦਾਂ ਕਹਿ ਲਓ ਛੋਟੇ ਮੋਟੇ ਤੀਆਂ ਦੇ ਪ੍ਰੋਗਰਾਮ ਜਾਂ ਮੇਲੇ ਹੋ ਜਾਂਦੇ ਨੇ, ਵਿਸਾਖੀ ਦੇ ਮੇਲੇ ਹੋ ਜਾਂਦੇ ਨੇ। ਸੋ ਤੁਸੀਂ ਜਿਹੜੇ ਆਰਟਿਸਟ ਲੈ ਕੇ ਆਉਣ ਦਾ ਰੁਝਾਨ ਤੁਸੀਂ ਸ਼ੁਰੂ ਕੀਤਾ ਬ੍ਰਿਸਬਨ ਦੇ ਵਿੱਚ? ਹਾਂਜੀ, ਬ੍ਰਿਸਬਨ ਦੇ ਵਿੱਚ ਟੂਰ ਉਦੋਂ ਜਦੋਂ 2015 ਦੇ ਵਿੱਚ ਕੁਲਵਿੰਦਰ ਬਿੱਲੇ ਦਾ ਜਦੋਂ ਸ਼ੁਰੂ ਹੋਇਆ ਸੀ, ਉਦੋਂ ਮੈਨੂੰ ਲੱਗਦਾ ਹਾਂਜੀ ਮੈਂ ਹੀ ਕੀਤਾ, ਕਿ ਹੋ ਸਕਦਾ ਪਹਿਲਾਂ ਕਿਸੇ ਨੇ ਕੀਤਾ ਹੋਵੇ, ਜਾਣੀ ਕਿ ਮੇਰੀ ਨੌਲੇਜ 'ਚ ਪਹਿਲਾਂ ਜਿਹੜੇ ਜਾਣੀ ਕਿ ਇੱਥੇ ਸ਼ੋਅ ਹੁੰਦੇ ਸੀਗੇ, ਸਿੰਗਲ ਸ਼ੋਅ ਹੁੰਦੇ ਸੀਗੇ, ਉਦੋਂ ਟੂਰ ਪਹਿਲਾਂ ਮੈਂ ਹੀ, ਉਹ ਤੋਂ ਬਾਅਦ ਮੈਂ ਜਿੰਨੇ ਕਰਾਏ ਨੇ ਆਲਮੋਸਟ ਟੂਰ ਹੀ ਕਰਾਏ ਨੇਗੇ ਸਾਰੇ। ਅੱਛਾ, ਹਾਂਜੀ। ਫਿਰ ਸਾਰੇ ਸਟੇਟਸ ਦੇ ਵਿੱਚ ਉਹਨਾਂ ਦਾ ਸ਼ੋਅ ਲੱਗਦਾ ਸੀਗਾ? ਹਾਂਜੀ, ਸਾਰੇ, ਜਿੱਦਾਂ ਕਿ ਜਿਹੜਾ ਦੇਸੀ ਮੇਲਾ ਸਾਡਾ ਚੰਗਾ ਮਸ਼ਹੂਰ ਹੋ ਗਿਆ ਵਰਲਡ ਵਾਈਡ ਹੀ, ਉਹਦੇ 18 'ਚ ਅਸੀਂ 12 ਸ਼ੋਅ ਕਰਤੇ ਸੀ। ਅੱਛਾ। ਤੇ ਉਦੋਂ ਰਾਜਵੀਰ ਜਵੰਦਾ, ਦਿਲਪ੍ਰੀਤ ਢਿੱਲੋਂ ਨਾਲ ਜੈਨੀ ਜੌਲ ਵੀ ਸੀ। ਅੱਛਾ ਜੀ। ਐਂਡ ਉਹ ਤੋਂ ਪਹਿਲਾਂ ਕੁਲਵਿੰਦਰ ਬਿੱਲੇ ਹੋਰੀ ਕਰਕੇ ਗਏ ਨੇ, ਉਹਦੇ ਵਿੱਚ ਕਾਫੀ ਦੁਬਾਰਾ ਵੀ ਕਰੇ ਨੇ ਉਹਨਾਂ ਨੇ ਆ ਕੇ। ਉਹ ਲਗਾਤਾਰ ਹੁਣ 4 ਸਾਲ ਤੋਂ ਚੱਲ ਰਿਹਾ ਹੈਗਾ ਉਹਨਾਂ ਦਾ, ਯਾਨੀ ਕਿ ਇੱਕ ਸੀਰੀਜ਼ ਸ਼ੁਰੂ ਕੀਤੀ ਹੋਈ ਆ। ਕੋਵਿਡ ਕਰਕੇ ਲਾਸਟ ਈਅਰ ਭਗਵੰਤ ਮਾਨ ਤੇ ਹਰਜੀਤ ਹਰਮਨ ਉਹਨਾਂ ਨੇ ਆਉਣਾ ਸੀ, ਕੋਵਿਡ ਕਰਕੇ ਉਹ ਹਜੇ ਪੈਂਡਿੰਗ ਹੀ ਪਿਆ, ਸਟਿਲ ਵੇਟਿੰਗ 'ਚ ਨਹੀਂ। ਉਹ ਕਹਿੰਦੇ ਜਦੋਂ ਬਾਜ ਮਾਰੋਗੇ ਆ ਜਾਾਂਗੇ ਅਸੀਂ। ਤੇ ਉਹ ਵੇਟਿੰਗ ਸੀ ਕਿਉਂਕਿ ਰਿਸਟ੍ਰਿਕਸ਼ਨਸ ਇੰਨੀਆਂ ਲੱਗੀਆਂ ਹੋਈਆਂ ਨੇ। ਸੋ ਅਜੇ ਤਾਂ ਸੋ ਫਿਰ ਕੁਝ ਹੋਰ ਕੋਈ ਪ੍ਰੋਗਰਾਮ ਸੋਚਿਆ ਹੋਵੇ, ਕਿਉਂਕਿ ਚਲੋ ਜਿਹੜੇ ਓਵਰਸੀਜ਼ ਹੈਗੇ ਨੇ ਉਹਨਾਂ ਤਾਂ ਬੁਲਾਉਣ ਤੋਂ ਰਹੇ ਆ ਨਾ, ਕਿਉਂਕਿ ਕੋਵਿਡ-19 ਹਾਂਜੀ ਉਹ ਕਾਫੀ ਜਿੱਦਾਂ ਹੁਣ ਸੋਚ ਰਹੇ ਸੀ ਕੁਝ, ਜੇ ਕੋਈ ਮੇਰੀ ਐਂ ਸੋਚ ਹੁੰਦੀ ਆ ਵੀ ਜੇ ਕੁਝ ਕਰੀਏ ਤਾਂ ਥੋੜਾ ਜਿਹਾ ਕੋਈ ਵਿਲੱਖਣਾ ਜਿਹਾ ਕਰੀਏ, ਕੋਈ ਡਿਫਰੈਂਟ ਜਿਹਾ ਕਰੀਏ। ਹੁਣ ਸੋਚਿਆ ਕਿ ਜਿੱਦਾਂ ਇੰਡੀਆ 'ਚ ਆਪਣੇ ਕਾਲਜਾਂ ਦੇ ਵਿੱਚ ਯੂਥ ਫੈਸਟੀਵਲ ਹੁੰਦੇ ਸੀ ਨਾ, ਉਸ ਤਰੀਕੇ ਦਾ ਇੱਕ ਸੋਚਿਆ ਪ੍ਰੋਜੈਕਟ ਆਪਣੀ ਇੰਡੀਅਨ ਕਮਿਊਨਿਟੀ ਲਈ ਹੀ। ਅੱਛਾ, ਕਿ ਉਸ ਤਰੀਕੇ ਦੇ ਕੋਈ ਕੰਪੀਟੀਸ਼ਨਸ ਮੁਕਾਬਲੇ ਕਰਾਏ ਜਾਣ। ਦੈਟਸ ਰੀਲੀ ਨਾਈਸ ਹੈ ਨਾ। ਹਾਂਜੀ ਹਾਂਜੀ, ਬਹੁਤ ਵਧੀਆ, ਜਿਵੇਂ ਕਾਲਜਸ ਦੇ ਵਿੱਚ ਹੁੰਦੇ, ਕਾਲਜਸ ਵਿੱਚ ਇਨਵੋਲਵ ਕਰਕੇ ਸਾਰਿਆਂ ਨੂੰ ਵਿੱਚ ਨਾ ਨਾਲ, ਤੇ ਸਟੂਡੈਂਟਸ ਨੂੰ ਹੀ ਖਾਸ ਤੌਰ ਤੇ ਜਾਂ ਕਲੱਬਸ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਖਾਸ ਕਰਕੇ ਯੂਥ ਨੂੰ ਹੀ ਆਪਾਂ ਅੱਗੇ ਲੈ ਕੇ ਆਉਣਾ ਉਹਦੇ 'ਚ, ਕਿਉਂਕਿ ਇੱਥੇ ਉਹ ਚੀਜ਼ ਮਿਸਿੰਗ ਆ ਆਸਟ੍ਰੇਲੀਆ ਦੇ ਵਿੱਚ। ਫਿਰ ਮਲਟੀਕਲਚਰ ਰੱਖੋਗੇ ਕਿ? ਹਾਂਜੀ, ਮਲਟੀਕਲਚਰ ਰੱਖਾਂਗੇ, ਸਾਰੇ ਸਾਊਥ ਇੰਡੀਆ, ਗੁਜਰਾਤੀ, ਈਸਟ ਇੰਡੀਅਨ ਤੇ ਨਹੀਂ ਰੱਖਣਾ ਇੰਡੀਅਨ ਹੀ ਆ, ਪਰ ਉਹਦੇ 'ਚ ਮਲਟੀਕਲਚਰ ਐਕਟੀਵਿਟੀਜ਼ ਹੋਣਗੀਆਂ। ਜਿਵੇਂ ਜੇ ਕੋਈ ਗਰਬੇ ਦੀਆਂ ਟੀਮਸ ਰਜਿਸਟਰ ਹੁੰਦੀਆਂ ਨੇ ਤਾਂ ਉਹਨਾਂ ਦੇ ਵੀ ਹੋਣਗੇ, ਯਾਨੀ ਕਿ ਇੱਕ ਤੋਂ ਜ਼ਿਆਦਾ ਹੋਣੀ ਚਾਹੀਦੀਆਂ ਨੇ ਟੀਮਸ, ਉਹਨਾਂ ਦੇ ਵੀ ਕਰਾਵਾਂਗੇ। ਭੰਗੜੇ ਦੇ, ਸਿੰਗਿੰਗ ਦੇ, ਜੋ ਕੁਝ ਐਕਟੀਵਿਟੀਜ਼ ਯੂਥ ਫੈਸਟੀਵਲ 'ਚ ਹੁੰਦੀਆਂ ਨੇ। ਨਹੀਂ, ਇਹ ਬਹੁਤ ਸੋਹਣਾ ਉਪਰਾਲਾ, ਕਿਉਂਕਿ ਜੇ ਪ੍ਰੋਗਰਾਮ ਹੁੰਦੇ ਨੇ ਤਾਂ ਲੋਕੀ ਜਿਹੜੇ ਇੱਥੇ ਸੈਟਲ ਹੋ ਚੁੱਕੇ ਨੇ ਉਹੀ ਅੱਗੇ ਵਧਦੇ ਨੇ, ਜਾਂ ਉਹਨਾਂ ਦੇ ਬਾਕੀ ਬੱਚਿਆਂ ਨੂੰ ਬਹੁਤ ਚੀਜ਼ਾਂ ਨਾਲ ਜੁੜਦੇ ਨੇ, ਬੱਚੇ ਕਲਚਰ ਨਾਲ ਜੁੜਦੇ ਨੇ। ਕਲਚਰ ਨੂੰ ਚਮਕਾਉਣ ਵਾਸਤੇ ਇਹ ਜਿਹੀਆਂ ਚੀਜ਼ਾਂ ਬਹੁਤ ਜ਼ਰੂਰੀ ਨੇ। ਜੀ ਜੀ, ਮੇਲਿਆਂ 'ਚ ਵੀ ਖੈਰ ਸਾਰਾ ਕੁਝ ਹੁੰਦਾਗਾ, ਪਰ ਇਹਦੇ 'ਚ ਕੋਸ਼ਿਸ਼ ਕਰਾਂਗੇ ਵੀ ਜਿੰਨਾ ਜਿਹੜੇ ਕੰਪੀਟੀਸ਼ਨਸ ਨੇ ਉਹ ਨਹੀਂ ਹੈਗੇ। ਹੁਣ ਪਰਫਾਰਮੈਂਸਿਸ ਤਾਂ ਹੋ ਜਾਂਦੀਆਂ ਨੇ ਕਿ ਇਹ ਕੰਪੀਟੀਸ਼ਨਸ ਜਦੋਂ ਇੱਕ ਜਿੱਤ ਕੇ ਟੀਮ ਆਉਂਦੀ ਆ ਤਾਂ ਉਹਨਾਂ ਨੂੰ ਇੱਕ ਹੌਸਲਾ ਬਹੁਤ ਮਿਲਦਾ ਕਿ ਅਸੀਂ ਜਿੱਤੇ ਆਂਗੇ। ਜੀ ਜੀ, ਹਾਂਜੀ, ਕਿਉਂਕਿ ਜਦੋਂ ਆਪਾਂ ਯੂਨੀਵਰਸਿਟੀਜ਼ ਪੜ੍ਹਦੇ ਹੁੰਦੇ ਸੀਗੇ ਉਹ ਚਾਅ ਹੀ ਵੱਖਰਾ ਹੁੰਦਾ ਕਿ ਸਾਡੀ ਟੀਮ ਜਿੱਤੀ, ਅਗਲੀ ਵਾਰ ਜਿਹੜੇ ਪਿੱਛੇ ਰਹਿ ਜਾਂਦੇ ਨੇ ਉਹ ਫਿਰ ਹੋਰ ਤਿਆਰੀ ਕਰਦੇ ਨੇ ਕਿ ਅੱਗੇ ਤੋਂ ਅਸੀਂ ਜਿੱਤਣਾਗਾ ਹੁਣ। ਨਾਲੇ ਬਹੁਤ ਵਧੀਆ ਇਨੀਸ਼ੀਏਟਿਵ ਆ ਸਟੂਡੈਂਟਸ ਲਈ। ਹਾਂਜੀ ਹਾਂਜੀ, ਉਹਨਾਂ ਨੂੰ ਵੀ ਵਧੀਆ ਮੌਕਾ ਮਿਲੇਗਾ ਅੱਗੇ ਆਉਣ ਦਾ। ਹਾਂਜੀ ਹਾਂਜੀ, ਫਿਰ ਕੀ ਵੰਨਗੀਆਂ ਰੱਖ ਰਹੇ ਹੋ ਇਸ ਕੰਪੀਟੀਸ਼ਨ ਦੇ? ਫਿਲਹਾਲ ਤਾਂ ਅਸੀਂ ਕਿਉਂਕਿ ਡਿਸਕਸ਼ਨ ਚੱਲ ਰਹੀ ਸੀ ਕਿ ਕੱਲ ਰਾਤ, ਤੇ ਉਹਦੇ 'ਚ ਸੋਚਿਆ ਕਿ ਜਿੱਦਾਂ ਕਿ ਫੋਰ ਐਗਜ਼ਾਮਪਲ ਭੰਗੜਾ ਹੀ ਆ, ਭੰਗੜੇ ਦੇ ਵਿੱਚ ਹੁਣ ਜੇ ਆਪਾਂ ਬਿਲਕੁਲ ਉਹੀ ਚੀਜ਼ ਦੇਣੀ ਆ ਤਾਂ ਉੱਥੇ ਅਣਗੋਜ਼ੇ ਵੀ ਚਾਹੀਦੇ ਨੇ, ਬਿਲਕੁਲ ਚਾਹੀਦੇ ਨੇ, ਸੱਪ ਵੀ ਚਾਹੀਦੇ ਨੇ, ਕਾਟੂਆਂ ਵੀ ਚਾਹੀਦੀਆਂ ਨੇ, ਚਿਮਟੇ ਵੀ ਚਾਹੀਦੇ ਨੇ। ਉਹ ਚੀਜ਼ਾਂ ਦਾ ਹੁਣ ਅਸੀਂ ਥੋੜਾ ਡਿਸਕਸ ਕਰ ਰਹੇ ਹਾਂ ਵੀ ਉਹਦੇ ਨਾਲ ਹਜੇ ਪੂਰਾ ਪਲਾਨ ਨਹੀਂ ਹੋਇਆ ਅਜੇ। ਥੋੜਾ ਭੰਗੜੇ ਵੀ 2 ਪ੍ਰਕਾਰ ਦੇ ਆ ਨਾ? ਹਾਂਜੀ 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 ਹਾਂਜੀ, ਉਹ ਸਾਰਾ ਕੁਝ ਉਹ ਯਾਨੀ ਕਿ ਜਿਹੜੇ ਐਕਸਪਰਟ ਨੇ ਹਰ ਫੀਲਡ ਦੇ ਨਾ, ਉਹਨਾਂ ਨਾਲ, ਜਿੱਦਾਂ ਕਿ ਪਿੱਛੇ ਜੇ ਫੋਰ ਐਗਜ਼ਾਮਪਲ 10 ਟੀਮਾਂ ਨੇ ਭੰਗੜੇ ਦੀਆਂ,
ਉਹਨਾਂ ਨੇ ਗੀਤ ਦੇ ਉੱਪਰ ਕਰਨਾ, ਕਿਉਂਕਿ ਸਿਚੁਏਸ਼ਨ ਦੇ ਅਕੋਰਡਿੰਗ ਸਾਰਾ ਕੁਝ ਕਰਨਾ ਪੈਣਾ। ਜੇ ਲਾਈਵ ਕਿਸੇ ਨੇ ਬੋਲੀਆਂ ਪਾਉਣੀਆਂ ਨੇ ਨਾਲ, ਤਾਂ ਉਹ ਕੌਣ ਹੋਊਗਾ ਜੀ? ਉਹ ਵੀ ਕੋਈ ਵਧੀਆ ਸਿੰਗਰ ਚਾਹੀਦਾ ਨਾਲ, ਹਨਾ। ਹੁਣ ਜਿਹੜੇ ਇੱਥੇ ਬਹੁਤ ਵਧੀਆ ਸਿੰਗਰ ਬੈਠੇ ਨੇ ਇੱਥੇ, ਉਹ ਐਗਰੀ ਕਰਦੇ ਨੇ, ਕਿੰਨਾ ਕੁ ਐਗਰੀ ਕਰਦੇ ਨੇ, ਉਹ ਕਾਫੀ ਚੀਜ਼ਾਂ ਡਿਸਕਸ ਹੋਣ ਤੋਂ ਬਾਅਦ ਫਿਰ ਸਾਰਾ ਕੁਝ ਅਨਾਉਂਸ ਕਰਾਂਗੇ। ਮਤਲਬ ਕਿ ਕਲਚਰ, ਪੰਜਾਬੀ ਕਲਚਰ ਖਾਸ ਕਰਕੇ ਜਿੱਦਾਂ ਆਪਣੀਆਂ ਅਲੋਪ ਹੋ ਰਹੀਆਂ ਚੀਜ਼ਾਂ ਨੇ, ਹਨਾ, ਉਹਨਾਂ ਨੂੰ ਵੀ ਸ਼ੋਅ ਦੇ ਵਿੱਚ ਜੇ ਰੱਖੋਗੇ ਤਾਂ ਬਹੁਤ ਵਧੀਆ ਹੋਏਗਾ। ਨਾਲ ਜਿੱਦਾਂ ਕਿ ਬਾਕੀ ਹੁੰਦਾ ਹੀ ਆ, ਕਿਉਂਕਿ ਬੱਚਿਆਂ ਦੀ ਅਟਰੈਕਸ਼ਨ ਲਈ ਕਿਡਸ ਰਾਈਡ ਰੱਖਾਂਗੇ ਜੀ, ਜਿਵੇਂ ਫੇਸ ਪੇਂਟਿੰਗਸ ਹੋ ਜਾਂਦੀ ਆ, ਕਿਡਸ ਰਾਈਡ ਹੋ ਜਾਂਦੀਆਂ ਨੇਗੀਆਂ, ਤੇ ਕਰਾਂਗੇ। ਤੇ ਐਂਟਰੀ ਵੀ ਫ੍ਰੀ ਹੀ ਰੱਖਾਂਗੇ, ਇਹਦੀ ਕੋਈ ਪੇਡ ਨਹੀਂ ਹੋਏਗੀ। ਅੱਛਾ, ਵੀ ਜਿਹਨੇ ਆਉਣਾਗਾ ਸਟੂਡੈਂਟ, ਖਾਸ ਕਰਕੇ ਸਟੂਡੈਂਟਸ ਲਈ, ਤਾਂ ਜੋ ਉਹਨਾਂ ਨੂੰ ਕੋਈ ਐਂ ਨਾ ਲੱਗੇ ਕਿ ਨਹੀਂ ਯਾਰ ਇਹ ਤਾਂ ਪੈਸੇ ਕਮਾ ਕੇ ਜੇਬ 'ਚ ਪਾਉਣ ਵਾਲੀ ਗੱਲ ਹੋ ਗਈ। ਸਹੀ ਗੱਲ ਆ। ਅੱਛਾ, ਕੁਆਰੇ ਬੰਦੇ ਦਾ ਤੇ ਵਿਆਹੇ ਹੋਏ ਬੰਦੇ ਦਾ ਜ਼ਮੀਨ ਅਸਮਾਨ ਦਾ ਫਰਕ ਪੈ ਜਾਂਦਾ। ਚਲੋ ਭਾਬੀ ਜੀ ਨਹੀਂ ਆਏ, ਹੁਣ ਮੈਂ ਤੁਹਾਡੇ ਤੋਂ ਸਵਾਲ ਕਰ ਰਹੀ ਹਾਂ, ਪਹਿਲਾਂ ਦੀ ਲਾਈਫ ਤੇ ਮੈਰਿਡ ਲਾਈਫ ਦੇ ਵਿੱਚ ਕਿੰਨਾ ਕੁ ਫਰਕ ਲੱਗਦਾ? ਮੈਰਿਡ ਲਾਈਫ ਠੀਕ ਹੈ ਜੀ। ਮੈਰਿਡ ਲਾਈਫ ਠੀਕ ਆ? ਅਰੇ ਵਾਹ, ਪਹਿਲੇ ਬੰਦੇ ਲੱਗਦੇ ਮੈਨੂੰ, ਕਿਉਂਕਿ ਖਾਸ ਕਰਕੇ ਜਿਹੜੇ ਮੁੰਡੇ ਹੁੰਦੇ ਨੇ ਉਹ ਐਂ ਕਹਿੰਦੇ ਨੇ ਕਿ ਅਸੀਂ ਕੁਆਰੇ ਸੀ ਤਾਂ ਬਹੁਤ ਸੁਖੀ ਸੀ। ਨਹੀਂ, ਮੈਰਿਡ ਲਾਈਫ ਠੀਕ, ਮੈਨੂੰ ਠੀਕ ਲੱਗੀ। ਬਾਕੀ ਚਲੋ ਆਪੋ ਆਪਣਾ ਹੁੰਦਾ ਸਾਰਿਆਂ ਦਾ। ਇੱਕ ਤਾਂ ਮਜ਼ਾਕ 'ਚ ਵੀ ਬੰਦਾ ਕਹਿ ਦਿੰਦਾ ਬਹੁਤ ਵਾਰ, ਤਾਂ ਨਹੀਂ ਕਿੱਥੇ ਵੱਡੇ ਗਏ, ਪਰ ਨਹੀਂ ਠੀਕ ਹੈ, ਮੇਰੇ ਲਈ ਠੀਕ ਹੈ। ਲੱਡੂ ਖਾਦਾ ਵਾ, ਰਾਸ ਆ ਗਿਆ। ਹਾਂਜੀ, ਰਾਸ ਆ ਗਿਆ। ਵੈਰੀ ਨਾਈਸ। ਤੇ ਬੱਚਾ ਵੀ ਹੁਣ ਤੁਹਾਡੇ ਕੋਲੇ, ਹਨਾ? ਹਾਂਜੀ। ਤੇ ਰਲ ਮਿਲ ਕੇ ਚਲੋ, ਹਨਾ, ਜ਼ਿੰਦਗੀ ਬਤੀਤ ਹੋਈ ਜਾਂਦੀ ਹੈ। ਚਲੋ ਕਰੋਨਾ ਕਰਕੇ ਹੁਣ ਟਾਈਮ ਵੀ ਜ਼ਿਆਦਾ ਘਰ ਹੀ ਸਪੈਂਡ ਹੋਇਆਗਾ, ਤੇ ਚਲੋ ਬੱਚੇ ਨੂੰ ਟਾਈਮ ਵੀ ਦਿੱਤਾ ਜਾ ਰਿਹਾ। ਹਾਂਜੀ। ਹੁਣ ਕੀ ਕਰ ਰਹੇ ਹੋ ਇਸ ਸਮੇਂ? ਇਸ ਸਮੇਂ ਜੀ ਹਜੇ ਅਸੀਂ ਰੀਸੈਂਟਲੀ ਗੋਲਡ ਕੋਸਟ ਬ੍ਰੌਡ ਬੀਚ ਰੈਸਟੋਰੈਂਟ ਓਪਨ ਕੀਤਾ ਹੈਗਾ। ਅੱਛਾ, ਤਿਆਰੀਆਂ ਚੱਲ ਰਹੀਆਂ ਨੇ ਹੁਣ ਉਹਦੀਆਂ, 10-15 ਦਿਨਾਂ ਦੇ ਵਿੱਚ ਉਹ ਵੀ ਓਪਨਿੰਗ ਹੋ ਜਾਏਗੀ। ਅਰੇ ਵਾਹ, ਵੈਰੀ ਨਾਈਸ, ਬਹੁਤ ਵਧੀਆ। ਜ਼ਿੰਦਗੀ ਦੇ ਵਿੱਚ ਆਪਣੇ ਉਤਰਾਅ ਚੜਾਅ ਬਹੁਤ ਆਉਂਦੇ ਆ ਨਾ, ਖਾਸ ਕਰਕੇ ਜਦੋਂ ਆਪਾਂ ਬਾਹਰਲੇ ਮੁਲਕਾਂ ਦੇ ਵਿੱਚ ਹੁੰਦੇ ਆ, ਫੈਮਿਲੀ ਨਹੀਂ ਹੁੰਦੀ ਜਾਂ ਫਾਈਨੈਂਸ਼ੀਅਲ ਕੰਡੀਸ਼ਨ ਆਪਣੀ ਏਦਾਂ ਦੀ ਹੋ ਜਾਂਦੀ ਆ। ਕੋਈ ਜ਼ਿੰਦਗੀ ਦੇ ਵਿੱਚ ਅਜਿਹਾ ਪਲ ਆਇਆ ਜਿੱਥੇ ਤੁਸੀਂ ਬਹੁਤ ਜ਼ਿਆਦਾ ਖੁਸ਼ ਹੋਏ ਹੋਵੋ? ਖੁਸ਼ ਤਾਂ ਜੀ ਕਦੇ ਦੇਖੋ, ਮੈਂ ਤਾਂ ਜੇ ਕੋਈ ਯਾਨੀ ਕਿ ਵੱਡੇ ਸੁਪਨੇ ਨਹੀਂ ਹੈਗੇ ਕੋਈ, ਵੀ ਨਹੀਂ ਆਹ ਚੀਜ਼ ਪਾਉਣੀ ਆ ਜਾਂ ਨਹੀਂ ਪਾਉਣੀ, ਕੋਈ ਉਹ ਜਾਣੀ ਜਿਹੋ ਜੀ ਲਾਈਫ ਚੱਲ ਰਹੀ ਆ, ਠੀਕ ਆ, ਉਹਨੂੰ ਜੀ ਰਹੇ ਆਂਗੇ। ਅੱਛਾ, ਆਪ ਸੰਤੁਸ਼ਟੀ ਆ, ਕੋਈ ਜ਼ਿਆਦਾ ਉਹ ਨਹੀਂ ਵੀ ਆਹ ਚੀਜ਼ ਪਾਉਣੀ ਆ ਜਾਂ ਨਹੀਂ ਪਾਉਣੀ, ਹਨਾ। ਤੇ ਹਾਂ, ਕੋਸ਼ਿਸ਼ ਕਰਦੇ ਆ ਵੀ ਚੰਗਾ ਕਰ ਲਈਏ, ਤੇ ਬਸ ਕੋਈ ਏਡੇ ਕੋਈ ਉਹ ਨਹੀਂ ਹੈਗਾ ਵੀ ਆਹ ਚੀਜ਼, ਨਾ ਹੀ ਕੋਈ ਏਡੀ ਐਕਸਾਈਟਮੈਂਟ ਹੁੰਦੀ ਆ ਵੀ ਨਹੀਂ ਯਾਰ ਆਹ ਕਰ ਲਿਆ ਬਹੁਤ ਵਧੀਆ। ਅੱਛਾ, ਫਿਰ ਮੈਂ ਤੁਹਾਨੂੰ ਭਗਤ ਬੰਦਾ ਕਹਿ ਸਕਦੀ ਹਾਂ, ਭਗਤ ਜਾਂ ਬੰਦਾ, ਕੋਈ ਜ਼ਿਆਦਾ ਖੁਆਬ ਵੀ ਨਹੀਂ ਹੈਗੇ, ਕੋਈ ਜ਼ਿਆਦਾ ਉਹ ਨਹੀਂ ਹੈਗਾ। ਇਹ ਦੁੱਖ ਨਾਲ ਕੋਈ ਫਰਕ ਨਹੀਂ ਪੈਂਦਾ, ਸੁੱਖ ਨਾਲ ਜ਼ਿਆਦਾ ਖੁਸ਼ੀ ਨਹੀਂ ਹੁੰਦੀ ਹੈ। ਹਾਂਜੀ। ਵੈਰੀ ਨਾਈਸ। ਦੁੱਖ ਨਾਲ ਫਰਕ ਜ਼ਰੂਰ ਪੈਂਦਾ। ਦੁੱਖ ਜਦੋਂ ਕੋਈ ਆਉਂਦਾਗਾ ਤਾਂ ਉਹਦੇ ਨਾਲ ਜ਼ਰੂਰ, ਕਿਉਂਕਿ ਇੱਥੇ ਸਾਰਾ ਕੁਝ ਫੇਸ ਕਰਨਾ ਪੈਂਦਾ। ਹੁਣ ਤਾਂ ਚਲੋ ਥੋੜੀ ਜੀ ਸਟੇਬਿਲਿਟੀ ਹੋ ਗਈ ਮੈਂਟਲੀ, ਬਟ ਜਦੋਂ 19-20 ਸਾਲ 'ਚ ਕੋਈ ਵੀ ਸਟੂਡੈਂਟ ਆਉਂਦਾ ਤਾਂ ਉਹਨੂੰ ਸਾਰਾ ਕੁਝ ਇੱਥੇ ਆ ਕੇ ਪਤਾ ਚੱਲਦਾ। ਉੱਥੇ ਤਾਂ ਆਪਾਂ ਘਰਦਿਆਂ ਤੋਂ ਲੈ ਕੇ ਪਾਕਟ ਮਨੀ ਮਿਲ ਜਾਂਦੀ ਆ, ਖਰਚੀ ਜਾਂਦੇ ਆ ਜੀ, ਕੋਈ ਪਰਵਾਹ ਨਹੀਂ ਹੁੰਦੀ। ਉਹ ਇੱਥੇ ਆ ਕੇ ਪਤਾ ਚੱਲਦਾ ਉਹਨਾਂ ਦੀ ਜ਼ਿੰਦਗੀ ਦੀ ਅਸਲ ਸਟੋਰੀ ਤਾਂ ਇੱਥੋਂ ਹੀ ਸ਼ੁਰੂਆਤ ਹੁੰਦੀ ਹੈ। ਹਾਂਜੀ, ਸਹੀ ਗੱਲ ਆ। ਅੱਛਾ, ਜ਼ਿੰਦਗੀ ਦੇ ਵਿੱਚ ਕੋਈ ਇਹੋ ਜਿਹਾ ਪਲ ਜਿਹਦੇ ਨਾਲ ਤੁਹਾਨੂੰ ਮਨ ਬਹੁਤ ਦੁਖੀ ਹੋਇਆ ਹੋਵੇ ਤੇ ਸੋਚਿਆ ਹੋਵੇ ਕਿ ਯਾਰ ਆਸਟ੍ਰੇਲੀਆ ਆ ਕੇ ਗਲਤੀ ਕੀਤੀ ਆ? ਨਹੀਂ, ਗਲਤੀ ਵਾਲਾ ਤਾਂ ਨਹੀਂ, ਪਰ ਜਦੋਂ ਮੇਰੇ ਦਾਦਾ ਜੀ ਨਾਲ ਬਹੁਤ ਪਿਆਰ ਹੁੰਦਾ ਸੀ। ਅੱਛਾ ਜੀ। ਉਹ ਜਦੋਂ ਤੁਹਾਨੂੰ ਪਤਾ, ਜਦੋਂ ਇੰਡੀਆ ਤੋਂ ਆਉਣੇ ਆ ਤਾਂ ਉੱਥੋਂ ਦਿੱਲੀ ਘਰ ਦੇ ਛੱਡਣ ਆਉਂਦੇ ਨੇ ਪਹਿਲੀ ਵਾਰ। ਉਹ ਜਦੋਂ ਉੱਥੋਂ ਆਇਆ ਮੈਂ, ਉੱਥੇ ਦਾਦਾ ਜੀ ਮੇਰੇ ਆਏ ਨਹੀਂ ਨਾਲ, ਉਹ ਕਹਿੰਦੇ, ਉਹ ਰੋ ਪਏ, ਤੇ ਉਹ ਕਹਿੰਦੇ ਮੈਂ ਤਾਂ ਦੇਖਿਆ ਨਹੀਂ ਜਾਣਾ। ਹਾਏ ਦੱਸ। ਉਹ ਚਲੋ ਗੱਲ ਹੁੰਦੀ ਰਹੀ, ਲਗਾਤਾਰ ਗੱਲ ਕਰਦਾ ਰਹਿੰਦਾ ਸੀ ਮੈਂ, ਪਰ ਉਹ ਜਦੋਂ 6-7 ਮਹੀਨੇ ਮੈਂ ਇੱਥੇ ਆਇਆ ਤੇ ਮਾਰਨਿੰਗ ਕਾਲ ਆਈ ਤੇ ਡੈਡੀ ਨੇ ਦੱਸਿਆ ਵੀ ਨਹੀਂ ਰਹੇ ਉਹ। ਉਦੋਂ ਬਹੁਤ ਜ਼ਿਆਦਾ ਜਾਣੀ ਕਿ ਮਨ ਅਪਸੈਟ ਹੋਇਆ। ਉਸ ਤੋਂ ਬਾਅਦ 2-3 ਵਾਰ ਹੋ ਗਿਆ। ਉਹ ਤੋਂ ਬਾਅਦ ਮੇਰੀ ਦਾਦੀ ਜੀ, ਉਹ ਤੋਂ ਬਾਅਦ ਅਸੀਂ ਇੱਕ ਸ਼ੋਅ ਤੋਂ ਵਾਪਸ ਆਏ, ਸਿਡਨੀ ਸੀਗਾ ਮੈਂ, ਉਹ ਫਿਰ ਮਾਰਨਿੰਗ ਕਾਲ ਆਈ, ਉਦੋਂ ਮੇਰੇ ਫਾਦਰ ਇਨ ਲਾ ਐਕਸਪਾਇਰ ਹੋ ਗਏ। ਤੇ ਮੈਨੂੰ ਐਦਾਂ ਸੀ ਕਿ ਚਲੋ ਹੁਣ ਜਾਣਾ ਤਾਂ ਪੈਣਾ ਹੀ ਆ, ਵੀ ਮੈਂ ਵਾਈਫ ਨੂੰ ਕਿਵੇਂ ਦੱਸਾਂ ਹੁਣ। ਮੈਂ ਉਹਨਾਂ ਨੂੰ ਦੱਸਿਆ ਨਹੀਂ ਸਾਰੇ ਰਸਤੇ। ਅਸੀਂ ਇੰਡੀਆ ਪਹੁੰਚੇ ਅਗਲੇ ਦਿਨ ਫਲਾਈਟ ਲੈ ਕੇ ਉੱਥੇ ਤੋਂ, ਤੇ ਉਹਨਾਂ ਨੂੰ ਜਦੋਂ ਨੇੜੇ ਪਹੁੰਚਣ ਲੱਗੇ ਤੇ ਮੈਂ ਫਿਰ ਉਹ ਕਹਿੰਦੇ ਆਪਾਂ ਲੁਧਿਆਣੇ ਨਹੀਂ ਜਾਣਾ, DMC। ਮੈਂ ਕਿਹਾ ਨਹੀਂ, ਘਰ ਹੀ ਜਾਣਾ ਆਪਾਂ। ਉਹਨਾਂ ਨੂੰ ਫਿਰ ਪਤਾ ਲੱਗਿਆ ਜਾਣੀ ਕਿ ਮੈਂ ਬਹੁਤ ਉਹ ਚੀਜ਼ਾਂ ਹੈਂਡਲ ਕਰਨੀਆਂ ਬਹੁਤ ਔਖੀਆਂ ਨੇ। ਤਾਂ ਉਹ ਸਿਚੁਏਸ਼ਨ ਕਿੱਦਾਂ ਦੀ ਸੀਗੀ? ਕਿਉਂਕਿ ਐਡਾ ਵੱਡਾ ਜਿਗਰਾ ਕਿਵੇਂ ਰੱਖਿਆ ਪੂਰੇ ਜਹਾਜ਼ ਦੇ ਵਿੱਚ, ਕਿੱਦਾਂ ਰੱਖਿਆ ਉਹ ਜਿਗਰਾ? ਉਹ ਬਸ ਮੇਰੇ ਤੋਂ ਪੁੱਛੀ ਜਾ ਰਹੇ ਸੀਗੇ। ਉਹ ਮੈਨੂੰ ਕਹਿ ਰਹੇ ਸੀਗੇ ਵੀ ਜਦੋਂ ਆਪਾਂ ਪਹੁੰਚਾਂਗੇ ਡੈਡੀ ਖੁਸ਼ ਹੋਣਗੇ ਵੀ ਬੱਚੇ ਆਏ ਨਹੀਂ ਦੂਰ ਤੋਂ। ਹੁਣ ਮੈਂ ਅੰਦਰੋਂ ਅੰਦਰ ਹੀ ਬੜਾ ਉਹ ਸੀ ਵੀ ਮੈਂ ਕੀ ਦੱਸਾਂ ਹੁਣ। ਜੇ ਮੈਂ ਦੱਸਦਾ ਤਾਂ ਮੈਨੂੰ ਪਤਾ ਸੀ ਵੀ ਸਿਚੁਏਸ਼ਨ ਮੇਰੇ ਕੰਟਰੋਲ 'ਚ ਰਹਿਣੀ ਨਹੀਂ ਉੱਥੇ, ਹਨਾ। ਉਹਦਾ ਜਿੰਨਾ ਕੁ ਉਹਨੇ ਤੰਗ ਹੋਣਾ ਜ਼ਿਆਦਾ, ਉਨਾ ਜਾਣੀ ਕਿ ਵੀ
ਵੀ ਮੈਥੋਂ ਵੀ ਨਹੀਂ ਦੇਖਿਆ ਜਾਣਾ ਉਹਨਾਂ ਜ਼ਿਆਦਾ ਤਾਂ ਉਹ ਚੀਜ਼ ਜੀ 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 ਉਹ ਜਾਣੀ ਕਿ ਇਮੀਡੀਏਟਲੀ ਅਸੀਂ ਨਾਲ ਦੀ ਨਾਲ ਫਲਾਈਟ ਲੈ ਕੇ ਚੱਲ ਤਾਂ ਗਏ, ਪਰ ਉਹ ਚੀਜ਼ਾਂ ਨਾ ਹੋਣ ਕਿਸੇ ਨਾਲ। ਹੁਣ ਜਾਣੀ ਕਿ ਜਦੋਂ ਕੋਈ ਟਾਈਮ ਹੁੰਦਾ ਵੀ ਇੰਡੀਆ ਤੋਂ ਜਦੋਂ ਮਰਜ਼ੀ ਕਾਲ ਆ ਜਾਏ, ਅਰਲੀ ਮਾਰਨਿੰਗ ਕੋਈ ਕਾਲ ਨਾ ਆਵੇ। ਜੀ ਜੀ ਬਿਲਕੁਲ, ਸਾਡੇ ਪ੍ਰੋਗਰਾਮ ਦਾ ਨਾਂ ਹੀ ਸਫ਼ਰ ਹੈ। ਸੋ ਇਹੀ ਕੌੜੇ ਮਿੱਠੇ ਪਲ ਜਿਹੜੇ ਹੈਗੇ ਨੇ ਇਸ ਸਫ਼ਰ ਨੂੰ ਕੰਪਲੀਟ ਕਰਦੇ ਨੇ। ਕਿਸ ਤਰ੍ਹਾਂ ਲੋਕੀ ਇੱਕ ਆਪਣੇ ਚੰਗੇ ਭਵਿੱਖ ਦੇ ਲਈ ਬਾਹਰ ਆਉਂਦੇ ਨੇ, ਉਹ ਮੁਕਾਮ ਹਾਸਲ ਵੀ ਕਰ ਲੈਂਦੇ ਨੇ, ਪਰ ਆਪਣਿਆਂ ਦਾ ਦੁੱਖ ਹਮੇਸ਼ਾ ਰਹਿੰਦਾ। ਹਾਂਜੀ। ਅੱਛਾ ਭਾਜੀ, ਮੈਂ ਫਿਰ ਤੋਂ ਤੁਹਾਡੇ ਨਾਲ ਸ਼ੋਅ ਦੀ ਉਹ ਗੱਲ ਕਰਨੀ ਆ, ਕਿਉਂਕਿ ਤੁਸੀਂ ਆਰਟਿਸਟ ਨੂੰ ਬੁਲਾਉਂਦੇ ਹੋ ਨਾ ਪੰਜਾਬ ਤੋਂ। ਹਾਂਜੀ। ਕਈਆਂ ਦਾ ਤਾਂ ਮੁਕਾਮ ਬੜਾ ਵਧੀਆ ਹੁੰਦਾ ਹੈ ਨਾ, ਕਈ ਮੁਕਾਮ ਤੇ ਪਹੁੰਚ ਕੇ ਵੀ ਬੜੇ ਡਾਊਨ ਟੂ ਅਰਥ ਹੁੰਦੇ ਨੇ, ਕਿਉਂਕਿ ਤੁਹਾਨੂੰ ਤਾਂ ਵੱਖਰੇ ਵੱਖਰੇ ਆਰਟਿਸਟ ਮਿਲੇ ਹੋਣੇ। ਕੋਈ ਅਜਿਹਾ ਆਰਟਿਸਟ ਲੱਗਿਆ ਜਿਹਦੇ 'ਚ ਐਟੀਟਿਊਡ ਲੱਗਿਆ, ਤੇ ਕੋਈ ਅਜਿਹਾ ਆਰਟਿਸਟ ਜਿਹੜਾ ਮੁਕਾਮ ਇਹਨਾਂ ਹਾਸਲ ਕਰਨ ਤੋਂ ਵੀ ਡਾਊਨ ਟੂ ਅਰਥ ਹੋਵੇ। ਆਰਟਿਸਟ ਐਕਚੁਅਲੀ ਉਹ ਨਾ ਮੈਂਟਲੀ ਤੌਰ ਤੇ ਬੜੇ ਅੱਗੇ ਲੰਘੇ ਹੁੰਦੇ ਨੇ ਨਾਰਮਲ ਬੰਦਿਆਂ ਤੋਂ। ਉਹ ਜਦੋਂ ਉਹਨਾਂ ਨੂੰ ਕੋਈ ਬੰਦਾ ਆ ਕੇ ਮਿਲਦਾ ਨਾ, ਉਹ ਉਦੋਂ ਗੈਸ ਕਰ ਲੈਂਦੇ ਨੇ ਵੀ ਇਹਦੇ ਨਾਲ ਕਿਸ ਤਰ੍ਹਾਂ ਦਾ ਟਰੀਟ ਕਰਨਾ। ਅੱਛਾ। ਕਿਉਂਕਿ ਮੈਨੂੰ ਯਾਦ ਆ ਇੱਕ ਵਾਰ ਅਸੀਂ ਜਦੋਂ ਸਦੀਕ ਸਾਹਿਬ ਕੋਲ ਗਏ ਲੁਧਿਆਣੇ, ਉਹਨਾਂ ਨੇ ਇੱਕ ਗੱਲ ਕਹੀ ਸੀ। ਉਹ ਕਹਿੰਦੇ ਤੁਹਾਡੇ 5-7 ਮਿੰਟਾਂ 'ਚੋਂ ਇੱਕ ਬਦਤਮੀਜ਼ ਜ਼ਰੂਰ ਹੁੰਦਾ। ਅੱਛਾ। ਉਹ ਗੱਲ ਸੱਚੀ ਵੀ ਲੱਗੀ ਮੈਨੂੰ ਕਿਤੇ ਨਾ ਕਿਤੇ। ਜਦੋਂ ਆਪਣੇ 5-7 ਬੰਦੇ ਜਾਂ ਕਿਤੇ ਵੈਸੇ ਹੀ ਮਿਲਣ ਆ ਜਾਣ, ਉਹਨਾਂ ਦੇ ਇੱਕ ਅੱਧਾ ਬੰਦਾ ਹੁੰਦਾ ਹੈ ਜਿਹੜੀ ਗਲਤ ਜਿਹੀ ਗੱਲ ਕਰਦਾ ਹੁੰਦਾ। ਉਹ ਉਹਨਾਂ ਨੂੰ ਟੈਕਲ ਕਰਨ ਦੇ ਤਰੀਕੇ ਪਤਾ ਹੁੰਦੇ ਨੇ। ਕਈ ਵਾਰ ਜਿਵੇਂ ਕਿ ਇਹੋ ਜਿਹੇ ਬੰਦੇ ਨਾਲ ਟੈਕਲ ਕਰ ਰਹੇ ਨੇ ਤਾਂ ਮੈਸੇਜ ਬਾਕੀਆਂ 'ਚ ਗਲਤ ਚੱਲ ਜਾਂਦਾ ਵੀ ਨਹੀਂ ਇਹ ਉਵੇਂ ਕਰ ਰਿਹਾ ਸੀ। ਉਹਨਾਂ ਨੂੰ ਵੀ ਪਬਲਿਕ ਫਿਗਰ ਹੁੰਦੇ ਨੇ, ਲੋਕ ਜਾਣਦੇ ਹੁੰਦੇ ਨੇ, ਉਹਨਾਂ ਨੂੰ ਵੀ ਪਤਾ ਹੁੰਦਾ ਵੀ ਨਹੀਂ ਕੋਈ ਇਹੋ ਜਿਹੀ ਗੱਲ ਨਹੀਂ ਕਰਨੀ। ਬਾਕੀ ਰੀਅਲ ਲਾਈਫ ਕੁਛ ਹੋਰ ਹੁੰਦੀ ਆ ਤੇ ਕੈਮਰੇ ਅੱਗੇ ਜਦੋਂ ਆਉਂਦੇ ਨੇ ਜਾਂ ਲਾਈਵ ਸਟੇਜਿਸ ਤੇ ਕੁਛ ਹੋਰ ਹੁੰਦੀ ਆ। ਤੁਹਾਡਾ ਆਪਦਾ ਐਕਸਪੀਰੀਅੰਸ ਸਹੀ ਰਿਹਾ ਉਹਨਾਂ ਦੇ ਨਾਲ ਕੁੱਲ ਮਿਲਾ ਕੇ? ਮੇਰਾ ਤਕਰੀਬਨ ਸਾਰਿਆਂ ਨਾਲ, ਕਿਉਂਕਿ ਮੈਂ ਜਿਹਨਾਂ ਨਾਲ ਕੰਮ ਕੀਤਾ ਉਹਨਾਂ ਨਾਲ ਮੇਰੇ ਪਰਸਨਲ ਲਿੰਕ ਨੇ ਜੀ। ਮੈਂ ਬਾਹਰ ਨਹੀਂ ਜਾਣੀ ਕਿ ਕਿਸੇ ਨਾਲ ਕੋਈ ਆਪ ਜਾਂ ਜਿਵੇਂ ਕੋਈ ਅਨਨੋਨ ਬੰਦੇ ਨਾਲ ਕੰਮ ਘੱਟ ਕੀਤਾ ਜ਼ਰੂਰ ਆ, ਪਰ ਬਹੁਤ ਘੱਟ ਕੀਤਾ ਗਾ। ਅੱਛਾ। ਉਹਨਾਂ ਨਾਲ ਉਹ ਘਾਟੇ ਵਾਧਿਆਂ ਦੇ ਵਿੱਚ ਜਾਣੀ ਕਿ ਨਾਲ ਖੜ ਜਾਂਦੇ ਨੇ। ਅੱਛਾ। ਜਦੋਂ ਸ਼ੋਅ ਹੁੰਦੇ ਆ ਨਾ, ਪੰਜਾਬੀ ਦੇ ਸੁਭਾਅ 'ਚ ਹੁੰਦਾ ਕਈ ਵਾਰੀ ਜ਼ਿਆਦਾ ਤੈਸ਼ 'ਚ ਆ ਜਾਂਦੇ ਨੇ ਹਨਾ। ਕੋਈ ਇਹੋ ਜਿਹੀ ਕੋਈ ਘਟਨਾ ਵਾਪਰੀ ਹੈ ਸ਼ੋਅ ਦੇ ਤਹਿਤ? ਹਾਂ, ਆਮ ਹੀ ਹੁੰਦੀਆਂ ਨੇ ਜੀ, ਤਾਂ ਹਰ ਸ਼ੋਅ 'ਚ ਹੁੰਦੀਆਂ ਨੇਗੀਆਂ। ਜਿੰਨਾ ਮਰਜ਼ੀ ਕਹਿ ਲਓ, ਨੌਨ ਅਲਕੋਹਲਿਕ ਫੈਮਿਲੀ ਇਵੈਂਟ ਤੇ ਉਹ ਕਾਰਾਂ 'ਚ ਤਾਂ ਆਪਣੇ ਲੋਕ ਫਿਰ ਉਹਦੇ ਨਾਲ ਕੀ ਆ, ਨੁਕਸਾਨ ਆਪਣੀ ਕਮਿਊਨਿਟੀ ਦਾ ਹੀ ਹੁੰਦਾ, ਕਿਉਂਕਿ ਉਹ ਫਿਰ ਵੈਨਿਊ ਬੈਨ ਕਰ ਦਿੰਦੇ ਨੇ ਜਿੱਥੇ ਖਰਾਬੀ ਹੋਈ ਹੁੰਦੀ ਹੈ ਹਨਾ। ਉਹ ਦੁਬਾਰਾ ਫਿਰ ਮਿਲਦਾ ਨਹੀਂ, ਫਿਰ ਦੂਰ ਜਾਣਾ ਪੈਂਦਾ ਕਿਤੇ, ਵੈਨਿਊ ਦੇਖਣਾ ਪੈਂਦਾ। ਪਰ ਇਹ ਨੁਕਸਾਨ ਤਾਂ ਆਰਗੇਨਾਈਜ਼ਰ ਨੂੰ ਹੁੰਦਾ ਹੈ ਨਾ। ਆਰਗੇਨਾਈਜ਼ਰ ਨੂੰ ਵੀ ਹੁੰਦਾ। ਹੁਣ ਦੇਖੋ, ਜਿਵੇਂ ਕਿ ਨਾਰਥ ਸਾਈਡ ਕਿਤੇ ਪ੍ਰੋਗਰਾਮ ਕੀਤਾ, ਉੱਥੇ ਲੜਾਈ ਹੋ ਗਈ ਜਾਂ ਉੱਥੇ ਡਰਿੰਕ ਜ਼ਿਆਦਾ ਹੋ ਗਈ। ਜਿੱਦਾਂ ਕਿ ਅਸੀਂ ਇੱਕ ਵਾਰ ਕੋਈ ਵਧੀਆ ਸਿੰਗਰ ਦਾ ਪ੍ਰੋਗਰਾਮ ਕਾਲਜ 'ਚ ਕੀਤਾ ਸੀ, ਕਿਸੇ 'ਚ ਵਧੀਆ ਹਾਲ ਦੇ ਵਿੱਚ। ਉਹਨਾਂ ਨੇ ਇੱਕ ਵਾਰ ਸਾਨੂੰ ਕੈਂਸਲ ਕਰਤਾ ਸੀਗਾ ਕਿ ਪੰਜਾਬੀ ਸ਼ੋਜ਼ ਦੇ ਵਿੱਚ ਖਰਾਬੀ ਹੋ ਜਾਂਦੀ ਹੈ। ਤੇ ਅਸੀਂ ਚਲੋ ਮੀਟਿੰਗ ਕੀਤੀ ਉਹਨਾਂ ਨਾਲ, ਉਹਨਾਂ ਨੇ ਸਾਨੂੰ ਦੇਤਾ 2 ਦਿਨ ਪਹਿਲਾਂ ਹੀ, ਯਾਨੀ ਕਿ ਕੈਂਸਲ ਕੀਤਾ ਉਹਨਾਂ ਨੇ। ਅੱਛਾ। ਤੇ ਉਹਨਾਂ ਨੇ ਸਾਨੂੰ ਦੇਤਾ ਹਾਲ, ਤੇ ਉਸ ਤੋਂ ਬਾਅਦ ਉਹਨਾਂ ਦੀ ਨੈਕਸਟ ਡੇ ਫੇਰ ਮੇਲ ਆਈ। ਅਸੀਂ ਬਹੁਤ ਕਿਹਾ, ਸਟ੍ਰਿਕਟਲੀ ਕਿਹਾ ਕਿ ਨਹੀਂ, ਨੌਨ ਅਲਕੋਹਲਿਕ ਫੈਮਿਲੀ ਇਵੈਂਟ ਤੇ ਫੈਮਿਲੀ ਆਰਟਿਸਟ ਸੀਗਾ। ਉਹ ਨੈਕਸਟ ਡੇ ਫਿਰ ਉਹਨਾਂ ਦੀ ਈਮੇਲ ਆਈ ਕਿ ਫੋਟੋਜ਼ ਆਈਆਂ ਸਾਡੇ ਕੋਲ ਵੀ ਆਹ ਦੇਖੋ ਪਾਰਕਿੰਗ ਦੇ ਵਿੱਚ ਕਿਵੇਂ ਬੋਤਲਾਂ ਗਲਾਸ। ਇੱਕ ਐਦਾਂ ਹੁੰਦਾ ਜਿੱਦਾਂ ਕਿ ਉਹ ਸਾਨੂੰ ਵੀ ਰਿਸਪੈਕਟ ਕਰਨੀ ਚਾਹੀਦੀ ਜਦੋਂ ਆਪਾਂ ਕਿਸੇ ਕਾਲਜ 'ਚ ਪ੍ਰੋਗਰਾਮ ਕਰ ਰਹੇ ਹਾਂ। ਇੱਥੇ ਕਾਲਜਾਂ ਦੇ ਵਿੱਚ ਸਕੂਲ ਵੀ ਨੇ, ਉੱਥੇ ਨਿੱਕੇ ਬੱਚੇ ਵੀ ਪੜ੍ਹਨ ਜਾਂਦੇ ਨੇ। ਉਹ ਜਦੋਂ ਉਹ ਚੀਜ਼ਾਂ ਮਾਰਨਿੰਗ ਨੂੰ ਉੱਥੇ ਪਾਰਕਿੰਗ ਦੇ ਵਿੱਚ ਪਈਆਂ ਹੋਣ, ਉਹ ਸਹੀ ਨਹੀਂ ਲੱਗਦੀਆਂ ਜੀ। ਬਿਲਕੁਲ, ਇਹਨਾਂ ਗੱਲਾਂ ਦਾ ਬੜਾ ਧਿਆਨ ਰੱਖਣਾ ਚਾਹੀਦਾ ਲੋਕਾਂ ਨੂੰ ਹਨਾ। ਸੋ ਇਹ ਚੀਜ਼ਾਂ ਸਾਰੀਆਂ ਤੁਹਾਨੂੰ ਫੇਸ ਕਰਨੀਆਂ ਪਈਆਂ ਹੈ। ਹਾਂਜੀ, ਇਹ ਚੀਜ਼ਾਂ ਕਰਨੀਆਂ ਪੈਂਦੀਆਂ ਨੇ, ਹਰ ਬੰਦੇ ਨੂੰ ਕਰਨੀਆਂ ਪੈਂਦੀਆਂ। ਕਿਉਂਕਿ ਜਦੋਂ ਇਦਾਂ ਦਾ ਤੁਸੀਂ ਮਿਹਨਤ ਕਰਦੇ ਹੋ ਇੰਨੀ ਜ਼ਿਆਦਾ ਆਪਣੇ ਸ਼ੋਅ ਨੂੰ ਸਕਸੈਸਫੁਲ ਕਰਨ ਲਈ, ਉਹ ਤੋਂ ਬਾਅਦ ਤੁਹਾਨੂੰ ਇਦਾਂ ਦਾ ਐਕਸਪੀਰੀਅੰਸ ਮਿਲਦਾ, ਤਾਂ ਤੁਹਾਡਾ ਮਨੋਬਲ ਕਿਤੇ ਨਾ ਕਿਤੇ ਤਾਂ ਡਿੱਗਿਆ ਹੋਣਾ ਨਾ ਕਿ ਯਾਰ ਉਸ ਟਾਈਮ ਥੋੜਾ ਜਿਹਾ ਐ ਹੁੰਦਾ ਕਿ ਯਾਰ ਵੀ ਥੋੜੀ ਜਿਹੀ ਮੈਚਿਓਰਿਟੀ ਆਡੀਅנס ਨੂੰ ਦਿਖਾਉਣੀ ਚਾਹੀਦੀ ਹੈ, ਕਿ ਖਾਸ ਕਰਕੇ ਯੰਗ ਮੁੰਡਿਆਂ ਨੂੰ, ਕਿ ਨਹੀਂ ਜੇ ਆਪਾਂ ਚਲੋ ਜੇ ਸ਼ਰਾਬ ਪੀਣੀ ਆ, ਜਿੱਦਾਂ ਕਿ ਹੁਣ ਦੇਖੋ ਕ੍ਰਿਕਟ ਦੇ ਮੈਚ ਹੁੰਦੇ ਨੇ ਸਟੇਡੀਅਮ ਦੇ ਵਿੱਚ, ਲੀਗ ਚੱਲ ਰਹੀ ਹੈ ਇਸ ਟਾਈਮ ਸਨਕੋਪ ਸਟੇਡੀਅਮ ਦੇ ਵਿੱਚ, ਉੱਥੇ ਡਰਿੰਕ ਮਿਲਦੀ ਹੈਗੀ ਸਾਈਡ ਦੇ ਉੱਪਰ। ਉਹਨਾਂ ਦੇ ਵੀ ਇੱਕ ਉਹ ਨੇਗੇ ਵੀ ਉੱਥੇ ਕੋਈ ਖਰਾਬੀ ਨਹੀਂ ਹੁੰਦੀ, ਲੜਾਈ ਨਹੀਂ ਹੁੰਦੀ ਨਾ ਉੱਥੇ। ਨਾਲੇ 70-80 ਹਜ਼ਾਰ ਬੰਦਾ ਇਕੱਠਾ ਹੁੰਦਾ। ਆਪਣੇ ਜਦੋਂ 1000 ਹੋ ਜਾਂਦਾ, ਕਾਰ 'ਚ ਬੈਠ ਕੇ ਪੀ ਆਉਂਦੇ ਨੇ, ਤੇ ਉਹ ਫਿਰ ਥੋੜਾ ਜਿਹਾ। ਤੇ ਜਿਹੜੇ ਸ਼ੋਜ਼ ਤੁਸੀਂ ਕਰਵਾਉਂਦੇ ਹੋ, ਇਹਨਾਂ ਦਾ ਤੁਸੀਂ ਕਿੱਦਾਂ ਦੇਖਦੇ ਕਿਵੇਂ ਹੋ ਕਿ ਮੈਨੂੰ ਇਹਦੇ 'ਚ ਫਾਇਦਾ ਹੋ ਸਕਦਾ ਹੈ ਜਾਂ ਨਹੀਂ? ਕਿੱਦਾਂ ਬੱਲੇ ਲਈ ਜਾਂ ਕੋਈ ਫਾਇਦਾ? ਜਦੋਂ ਕੋਈ ਚੀਜ਼ ਕਰੀਦੀ ਹੈ ਫਾਇਦਾ ਦੇਖ ਕੇ ਕਰੀਦੀ ਹੈ। ਅੱਛਾ। ਪਰ ਉਲਟ ਵੀ ਹੋ ਜਾਂਦਾ, ਨੁਕਸਾਨ ਵੀ ਹੋ ਜਾਂਦਾ, ਫਾਇਦਾ ਵੀ ਹੋ ਜਾਂਦਾ, ਦੋਨੇ ਹੀ ਚੱਲਦੇ ਨੇ। ਠੀਕ ਹੈ। ਹੁਣ ਤੱਕ ਕਿੰਨੇ ਸ਼ੋਅ ਕਰਾ ਚੁੱਕੇ ਹੋ ਤੁਸੀਂ? ਮੈਨੂੰ ਲੱਗਦਾ ਨਹੀਂ, ਚੇਤੇ ਨਹੀਂ ਹੈਗਾ। ਅੱਛਾ, ਇੰਨੇ ਕਰਾ ਚੁੱਕੇ ਹੋ। ਤੇ ਕਿਹੜੇ ਆਰਟਿਸਟ ਜਿਹੜੇ ਤੁਹਾਡੇ ਯਾਦ ਹੋਣ ਤੇ ਕਿੱਥੇ ਕਰਵਾਏ? ਤਕਰੀਬਨ ਸ਼ੁਰੂ ਅਸੀਂ ਕੁਲਵਿੰਦਰ ਬਿੱਲੇ ਤੋਂ ਕੀਤਾ ਸੀ ਜੀ, ਤੇ ਫਿਰ ਸਦੀਕ ਸਾਹਿਬ, ਹਰਭਜਨ ਮਾਨ ਸਾਹਿਬ,
ਸਤਿੰਦਰ ਸਰਤਾਜ, ਗ੍ਰੇਟ ਖਲੀ ਨੂੰ ਵੀ ਲੈ ਕੇ ਆਇਆ ਇੱਕ ਵਾਰ। ਅੱਛਾ, ਗ੍ਰੇਟ ਖਲੀ ਵੀ ਆ ਚੁੱਕੇ ਨੇ? ਹਾਂਜੀ ਹਾਂਜੀ, ਵੈਰੀ ਨਾਈਸ। ਤੇ ਦਿਲਪ੍ਰੀਤ ਢਿੱਲੋਂ, ਰਾਜਵੀਰ ਜਵੰਦਾ, ਜੈਨੀ ਜੌਲ। ਅੱਛਾ, ਉਹ ਕਾਫੀ ਲੰਬੀ ਲਿਸਟ ਆ ਜੀ। ਆਲਰਾਈਟ, ਹਾਂਜੀ ਹਾਂਜੀ, ਠੀਕ ਹੈ। ਤੇ ਹੁਣ ਜੇ ਤੁਸੀਂ ਸੋਚਦੇ ਹੋ ਫਿਊਚਰ ਪ੍ਰੋਗਰਾਮ ਕਰਾਉਣਾ, ਕੋਈ ਅਜਿਹਾ ਗਾਇਕ ਜਾਂ ਅਜਿਹਾ ਆਰਟਿਸਟ ਜਿਹਨੂੰ ਤੁਹਾਡੀ ਦਿਲੀ ਤਮੰਨਾ ਹੋਵੇ ਕਿ ਇਹਨੂੰ ਮੈਂ ਬੁਲਾਣਾ ਹੀ ਬੁਲਾਣਾ? ਦਿਲੀ ਤਮੰਨਾ ਵਾਲੇ ਉਹ ਕਈ ਵਾਰ ਜਦੋਂ ਫਿੱਟ ਨਹੀਂ ਬੈਠਦੇ। ਅੱਛਾ, ਮੈਨੂੰ ਆਏ ਹੁੰਦਾ ਕਿ ਹੁਣ ਉਹ ਸਟ੍ਰੈਸ ਜੀ ਜ਼ਿਆਦਾ ਲਈ ਨਹੀਂ ਜਾਂਦੀ ਹੁਣ, ਕਿਉਂਕਿ ਸਟ੍ਰੈਸ ਵਾਲਾ ਕੰਮ ਬਹੁਤ ਆ ਇਹ। ਉਹ ਜਿਨ੍ਹਾਂ ਨਾਲ ਸੋਚ ਜੀ ਮਿਲੀ ਹੁੰਦੀ ਆ ਨਾ, ਉਹਨਾਂ ਨਾਲ ਹੀ ਕੰਮ ਕਰਕੇ ਫਾਇਦਾ। ਤੇ ਤੁਸੀਂ ਇਕੱਲੇ ਹੀ ਆਰਗੇਨਾਈਜ਼ਰ ਹੋ ਕਿ ਤੁਹਾਡੀ ਟੀਮ ਹੈ? ਟੀਮ ਹੁੰਦੀ ਹੈ ਜੀ, ਯਾਨੀ ਕਿ ਸ਼ੁਰੂਆਤ ਮੈਂ ਇਕੱਲਾ ਕਰਦਾ ਹਾਂ, ਫਿਰ ਟੀਮ ਬਣ ਜਾਂਦੀ ਹੈ, ਜੁੜ ਜਾਂਦੀ ਹੈ। ਪੁਰਾਣੇ ਬੰਦੇ ਹੈਗੇ ਨੇ ਬਹੁਤ ਜ਼ਿਆਦਾ ਨਾਲ ਜੁੜੇ ਹੋਏ। ਜੀ ਜੀ, ਉਹ ਜੇ ਨਾ ਵੀ ਆਉਣ ਤਾਂ ਬੈਕ ਤੋਂ ਕਰਦੇ ਨੇ ਸਪੋਰਟ, ਚੁੱਪ ਰਹਿ ਕੇ ਵੀ ਕਰਦੇ ਨੇ ਸਪੋਰਟ, ਕਈ ਨਾਲ ਵੀ ਆਉਂਦੇ ਨੇ। ਤੁਸੀਂ ਕਿਹਾ ਕਿ ਕੋਈ ਕੋਵਿਡ ਕਰਕੇ ਜ਼ਿਆਦਾਤਰ ਕੰਮ ਤੁਸੀਂ ਘਰ ਤੋਂ ਕਰਦੇ, ਫਿਰ ਤੁਹਾਡਾ ਰੈਸਟੋਰੈਂਟ ਕੌਣ ਦੇਖ ਰਿਹਾ? ਨਹੀਂ, ਰੈਸਟੋਰੈਂਟ ਸ਼ੁਰੂ ਕਰਨਾ ਜੀ। ਅੱਛਾ, ਉਹ ਤਕਰੀਬਨ 15 ਦਿਨਾਂ ਸ਼ੁਰੂ ਹੋ ਜਾਏਗਾ, ਜਿਹੜਾ ਬ੍ਰੌਡਬੀਚ ਵਾਲਾ ਰੈਸਟੋਰੈਂਟ ਆ। ਅੱਛਾ, ਹਾਂਜੀ ਹਾਂਜੀ। ਤੇ ਜਿਹੜਾ ਪਹਿਲਾਂ ਤੁਹਾਡੇ ਕੋਲ ਇੱਕ ਰੈਸਟੋਰੈਂਟ ਸੀਗਾ ਉਹ ਇੱਥੇ ਥੌਨਲੈਂਡ ਸੀਗਾ ਜੀ, ਕਲੀਵਲੈਂਡ ਦੇ ਨਾਲ। ਅੱਛਾ, ਹਾਂਜੀ, ਉਹ ਪਟਿਆਲਾ ਸ਼ਾਹੀ, ਉਹ 2014 ਚ ਖੋਲਿਆ ਸੀਗਾ, 2018 ਚ ਕੀਤਾ ਬੰਦ ਸੀ। ਅੱਛਾ ਜੀ, ਫਿਰ ਉਸ ਤੋਂ ਬਾਅਦ ਫਿਰ ਸੋਚਿਆ ਕਿ ਰੈਸਟੋਰੈਂਟ ਖੋਲਣਾ ਚਾਹੀਦਾ? ਹਾਂਜੀ, ਕਿਉਂਕਿ ਹੁਣ ਉਸ ਤੋਂ ਬਾਅਦ ਲਾਈਫ 'ਚ ਅਪਸ ਐਂਡ ਡਾਊਨਸ ਚੱਲਦੇ ਰਹਿੰਦੇ ਨੇ, ਤੇ ਉਵੇਂ ਹੀ ਸਿਚੁਏਸ਼ਨ ਆ। ਹੁਣ ਠੀਕ ਆ ਵੀ ਚਲੋ ਠੀਕ ਆ, ਹੁਣ ਦੁਬਾਰਾ ਫਿਰ ਕਰਦੇ ਆ। ਹੁਣ ਇਦਾਂ ਹੀ ਸੀਗਾ ਵੀ ਜਦੋਂ ਕਰਾਂਗੇ ਤਾਂ ਕੋਈ ਵਧੀਆ ਥਾਂ ਤੇ, ਬ੍ਰੌਡਬੀਚ ਕਾਫੀ ਬਿਜ਼ੀ ਲੋਕੇਸ਼ਨ ਆ ਗਈ। ਅੱਛਾ, ਗੋਲਡ ਕੋਸਟ ਸਰਫਰ ਪੈਰਾਡਾਈਜ਼ ਦੇ ਬਿਲਕੁਲ ਨਾਲ ਦਾ ਏਰੀਆ ਹੈਗਾ ਜੀ ਜੀ। ਤੇ ਹੁਣ ਹੋਪਫੁਲੀ ਚੰਗੇ ਲਈ ਕਰ ਰਹੇ ਆਂਗੇ, ਦੇਖੋ। ਵਾਈਫ ਤੁਹਾਡੇ ਕਿੱਥੋਂ? ਪੰਜਾਬ ਤੋਂ? ਅਮਲੋਹ ਤੋਂ ਨੇ ਜੀ। ਅਮਲੋਹ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਤੋਂ? ਵੈਰੀ ਨਾਈਸ। ਤੇ ਉਹਨਾਂ ਨੂੰ ਤੁਸੀਂ ਕਦੋਂ ਮਿਲੇ ਸੀਗੇ? ਲਵ ਮੈਰਿਜ ਹੋਈ ਹੈ ਕਿ ਅਰੇਂਜ ਮੈਰਿਜ? ਨਹੀਂ, ਲਵ ਮੈਰਿਜ ਨਹੀਂ ਹੈਗੀ, ਅਰੇਂਜ ਮੈਰਿਜ। ਸੱਚੀ ਬੋਲ ਰਹੇ ਹੋ? ਹਾਂਜੀ ਹਾਂਜੀ। ਅੱਛਾ, ਕਦੋਂ ਹੋਈ ਸੀ ਮੈਰਿਜ? 2015 ਚ ਹੋਈ ਸੀ। 2015 ਚ ਹੋਈ ਸੀਗੀ। ਫਿਰ ਵਧੀਆ ਜ਼ਿੰਦਗੀ ਚੱਲ ਰਹੀ ਹੈ ਤੁਹਾਡੀ ਦੋਨਾਂ ਦੀ? ਬਹੁਤ ਵਧੀਆ। ਦੈਟਸ ਨਾਈਸ। ਮੈਂ ਬਹੁਤ ਇੰਪ੍ਰੈਸ ਹਾਂ ਤੁਹਾਡੇ ਤੋਂ, ਕਿਉਂਕਿ ਪਤਾ ਨਹੀਂ ਲੋਕੀ ਝੂਠ ਬੋਲਦੇ ਆ, ਪਤਾ ਨਹੀਂ ਮੁੰਡਿਆਂ ਨੂੰ ਇਹ ਮਜ਼ਾਕ ਕਰਨ ਦੀ ਆਦਤ ਹੁੰਦੀ ਹੈ ਕਿ ਯਾਰ ਵਿਆਹ ਤੋਂ ਬਾਅਦ ਤਾਂ ਜ਼ਿੰਦਗੀ ਕੁਛ ਨਹੀਂ ਹੈ। ਨਹੀਂ, ਹਾਂਜੀ ਹਾਂ। ਪਰ ਤੁਸੀਂ ਬੜੇ ਚੰਗੇ ਹੋ ਤੇ ਲੱਕੀ ਲੱਗ ਰਹੇ ਹੋ ਕਿ ਹਾਂ, ਬਾਕੀ ਤੁਸੀਂ ਇਹ ਕਹਿ ਰਹੇ ਹੋ ਕਿ ਵਿਆਹ ਤੋਂ ਬਾਅਦ ਜ਼ਿੰਦਗੀ ਬੜੀ ਚੰਗੀ ਹੈ। ਨਹੀਂ, ਚੰਗੀ ਹੈ ਜੀ, ਹੈਗੀ ਹੈ ਚੰਗੀ। ਕਿਤੇ ਭਾਬੀ ਜੀ ਤੋਂ ਡਰਦੇ ਤਾਂ ਨਹੀਂ? ਨਹੀਂ ਨਹੀਂ, ਉਹਨਾਂ ਦਾ ਕੋਈ ਡਰਨ ਡਰਾਉਣ ਵਾਲਾ ਕੋਈ ਉਹਨਾਂ ਦਾ ਇਹੋ ਜਿਹਾ ਸੀਨ ਨਹੀਂ ਹੈਗਾ। ਨਾ ਹੀ ਉਹ ਕਹਿੰਦੇ ਨੇ, ਨਾ ਹੀ ਮੈਂ ਕਹਿਣਾ ਕਿ ਕੋਈ ਹੈਵ ਟੂ ਜਾਂ ਵੀ ਕਰਨਾ ਹੀ ਆ ਕੁਛ। ਪਰ ਠੀਕ ਹੈ, ਲੰਘੀ ਜਾਂਦੀ ਹੈ। ਠੀਕ ਜੀ ਜੀ। ਕੋਈ ਬਾਲੀਆਂ ਵੱਡੀਆਂ ਉਮੀਦਾਂ ਨਹੀਂ ਹੈਗੀਆਂ, ਅੱਛਾ, ਕੋਈ ਆਸਾਂ ਨਹੀਂ ਹੈਗੀਆਂ, ਕੋਈ ਖੁਆਇਸ਼ਾਂ ਨਹੀਂ ਹੈਗੀਆਂ, ਬਸ ਜੋ ਸਿੰਪਲ ਆ। ਹੁਣ ਫਿਰ ਇਹ ਸੋਚ ਲਿਆ ਕਿ ਇੱਥੇ ਬ੍ਰਿਸਬਨ 'ਚ ਹੀ ਰਹਿਣਾ, ਸਿਡਨੀ ਜਾਣ ਦਾ ਫਿਰ ਤੋਂ ਪਲਾਨ ਤਾਂ ਨਹੀਂ ਹੈਗਾ? ਨਹੀਂ, ਬ੍ਰਿਸਬਨ। ਅੱਛਾ, ਹੁਣ ਜ਼ਿੰਦਗੀ ਇੱਥੇ ਕੱਟਣੀ ਹੈ? ਹਾਂਜੀ ਹਾਂਜੀ। ਚਲੋ, ਸਾਰੀਆਂ ਮਤਲਬ ਕਿ ਜਿਹੜੇ ਲਾਈਫ ਦੇ ਪਲਾਨ ਹੈਗੇ ਸਾਰੇ ਬ੍ਰਿਸਬਨ ਦੇ ਵਿੱਚ? ਹਾਂਜੀ, ਸਾਰੇ ਇੱਥੇ ਹੀ। ਦੈਟਸ ਨਾਈਸ। ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਮੈਂ ਇਹ ਜਾਣ ਲਿਆ ਕਿ ਤੁਸੀਂ ਬਹੁਤ ਸੁਲਝੇ ਹੋਏ ਬੰਦੇ ਹੋ ਤੇ ਸੋਚ ਸਮਝ ਕੇ ਕਦਮ ਚੱਕਣ ਵਾਲੇ ਹੋ। ਜ਼ਿੰਦਗੀ ਦੇ ਤਜਰਬਿਆਂ ਤੋਂ ਕੁਝ ਨਾ ਕੁਝ ਤੁਸੀਂ ਸਿੱਖਿਆ ਹੋਏਗਾ। ਲੋਕੀ ਬਹੁਤ ਆਉਂਦੇ ਨੇ, ਕੁਝ ਅਜਿਹੀ ਗੱਲ ਕਹਿਣੀ ਚਾਹੋ? ਮੈਂ ਤਾਂ ਜੀ ਦੇਖੋ, ਜਿੰਨਾ ਕਿ ਮੈਂ ਸਿੱਖਿਆ ਨਾ, ਇੱਕ ਤਾਂ ਇਹ ਆ ਕਿ ਤੁਹਾਡਾ ਜਿੰਨਾ ਸਰਕਲ ਲਿਮਿਟਡ ਹੁੰਦਾ ਉਨਾ ਚੰਗਾ ਹੁੰਦਾ, ਜਿੰਨਾ ਵੱਡਾ ਹੁੰਦਾ ਉਨੀ ਜ਼ਿਆਦਾ ਸਟ੍ਰੈਸ ਹੁੰਦੀ ਹੈਗੀ। ਤੇ ਬਾਕੀ ਇੱਕ ਜਦੋਂ ਕੋਈ ਵੀ ਯੰਗ ਏਜ ਦੇ ਵਿੱਚ ਕੋਈ ਇੱਥੇ ਆਉਂਦਾ ਤਾਂ ਉਹ ਮੈਂਟਲੀ ਥੋੜਾ ਜਿਹਾ, ਜਾਣੀ ਕਿ ਹੁਣ ਜਿਵੇਂ ਕਿ ਮੇਰੇ ਨਾਲ 3-4 ਘਟਨਾਵਾਂ ਇਹੋ ਜਿਹੀਆਂ ਹੋਈਆਂ ਨੇ, ਮੈਂ ਪਹਿਲੀ ਮੈਂਟਲੀ ਪ੍ਰਿਪੇਅਰ ਹੁੰਨਾ ਥੋੜਾ ਜਿਹਾ ਕਿ ਨਹੀਂ ਯਾਰ, ਜੇ ਜਾਂ ਕੁਛ ਹੋ ਗਿਆ ਵੀ ਹੈਂਡਲ ਕਰਨਾ ਪਊਗਾ, ਹੋਰ ਤਾਂ ਕਿਸੇ ਨੇ ਕਰਨਾ ਨਹੀਂ, ਹਨਾ। ਤਾਂ ਇਹ ਜਿਹੀਆਂ ਪ੍ਰੋਬਲਮਾਂ ਲਈ ਇੱਥੇ ਬਹੁਤ, ਜਦੋਂ ਕੋਈ ਵੀ ਆਉਂਦਾ ਗਾ ਤਾਂ ਹਰ ਬੰਦੇ ਨੂੰ, ਜਿਵੇਂ ਕਿ ਕੋਈ ਫੈਮਿਲੀ ਪ੍ਰੋਬਲਮ, ਕੋਈ ਫਾਈਨੈਂਸ਼ੀਅਲ ਪ੍ਰੋਬਲਮ, ਸਾਰਿਆਂ ਨੂੰ ਫੇਸ ਕਰਨੀਆਂ ਪੈਂਦੀਆਂ ਨੇ। ਬਿਲਕੁਲ ਜੀ। ਕੋਈ ਕਹੇ ਨਾ ਕਹੇ, ਅਪਸ ਐਂਡ ਡਾਊਨ ਸਾਰਿਆਂ ਦੀ ਜ਼ਿੰਦਗੀ 'ਚ ਆਉਂਦੇ ਨੇਗੇ। ਜੀ ਜੀ। ਉਹਨਾਂ ਚੀਜ਼ਾਂ ਲਈ ਥੋੜਾ ਜਿਹਾ ਮੈਂਟਲੀ ਪ੍ਰਿਪੇਅਰ, ਜਾਣੀ ਕਿ ਜਿੰਨਾ ਕਿ ਮੈਂ ਸਿੱਖਿਆ ਨਾ ਇਹ ਕੰਟਰੀ 'ਚੋਂ, ਵੀ ਮੈਂਟਲੀ ਬੰਦੇ ਨੂੰ ਪ੍ਰਿਪੇਅਰ ਰਹਿਣਾ ਚਾਹੀਦਾ ਕਿ ਨਹੀਂ ਐਂ ਹੋ ਸਕਦਾ। ਚਾਹੇ ਪੋਸੀਬਿਲਿਟੀ ਨਹੀਂ, ਫਿਰ ਵੀ ਬੰਦਾ ਸੋਚ ਕੇ ਚੱਲੇ ਵੀ ਨਹੀਂ ਹੋ ਸਕਦਾ ਹੈ ਜੀ, ਵੀ ਜੇ ਹੋ ਗਿਆ ਤਾਂ ਮੈਂ ਆਏ ਨਹੀਂ ਹੈਗਾ ਵੀ ਸ਼ੌਕ ਨਹੀਂ ਹੋਊਗਾ ਮੈਂ ਵੀ ਆਹ ਕੀ ਹੋ ਗਿਆ, ਨਹੀਂ ਤਾਂ ਹੋ ਗਿਆ ਤਾਂ ਤੁਸੀਂ ਪ੍ਰਿਪੇਅਰ ਰਹਿਣਾ ਚਾਹੀਦਾ ਤੁਹਾਨੂੰ। ਜੀ ਜੀ, ਕਿਉਂਕਿ ਜਿਹੜੇ ਤੁਹਾਨੂੰ ਜਾਣਦੇ ਨੇ ਕੱਲ ਨੂੰ ਕਿਸੇ ਹੋਰ ਕੋਲ ਵੀ ਗੱਲਾਂ ਕਰਨਗੇ, ਹਨਾ। ਹਾਂਜੀ, ਉਹ ਦੇਖੋ, ਇਹ ਤਾਂ ਗੱਲਾਂ ਤਾਂ ਜੀ, ਜਿਵੇਂ ਹੁਣ ਕੋਈ ਜਿਹੜਾ ਬੰਦਾ, ਜੇ ਮੈਂ ਤੁਹਾਡੇ ਕੋਲ ਕਰਤੀ ਤਾਂ ਮੈਂ ਕਿਸੇ ਹੋਰ ਕੋਲ ਵੀ ਕਰ ਸਕਦਾ, ਤੇ ਜਿਹੜਾ ਬੰਦਾ ਇੱਧਰ ਉੱਧਰ ਗੱਲਾਂ ਕਰਨ ਵਾਲਾ ਹੁੰਦਾ ਉਹ ਮੇਰੇ ਕੋਲ ਆ ਕੇ ਮੇਰਾ ਹੁੰਦਾ, ਤੇ ਦੂਜੇ ਕੋਲ ਜਾ ਕੇ ਦੂਜਾ ਹੁੰਦਾ। ਉਹ ਦੂਜੇ ਬੰਦੇ ਨੂੰ ਆਏ ਹੁੰਦਾ ਵੀ ਨਹੀਂ ਮੇਰੇ ਹੀ ਆ, ਬਈ ਮੇਰੀ ਉਹਦੀ ਆਦਤ ਹੁੰਦੀ ਆ ਬੰਦੇ ਦੀ ਫਿਰ ਇੱਧਰ ਉੱਧਰ ਗੱਲਾਂ ਕਰਨ ਦੀ ਨਾ। ਜੀ ਜੀ। ਉਹ ਖੈਰ ਲੋਕ ਸਿਆਣੇ ਨੇ ਖੈਰ ਆਸਟ੍ਰੇਲੀਆ 'ਚ,
ਪਰ ਮੈਚੁਰ ਨੇਗੇ, ਪਰ ਫਿਰ ਵੀ ਕਿਤੇ ਨਾ ਕੁਛ ਇਹੋ ਜਿਹੇ ਕਿਤੇ answer ਇਹ ਚੀਜ਼ਾਂ ਹੁੰਦੇ ਨੇ ਹਰ ਬੰਦੇ ਨੂੰ ਫੇਸ ਕਰਨੀਆਂ ਪੈਂਦੀਆਂ ਨੇ ਜ਼ਿੰਦਗੀ ਦੇ ਵਿੱਚ। ਤਾਂ ਕਰਕੇ ਮੈਨੂੰ ਲੱਗਦਾ ਵੀ ਸਰਕਲ ਲਿਮਿਟਿਡ ਹੀ ਹੋਣਾ ਚਾਹੀਦਾ, ਘੱਟ ਹੋਣਾ ਚਾਹੀਦਾ। ਕਿਉਂਕਿ ਮੈਨੂੰ ਤੁਹਾਡੀਆਂ ਗੱਲਾਂ ਤੋਂ ਅਹਿਸਾਸ ਹੋ ਰਿਹਾ ਹੈ ਕਿ ਤੁਹਾਨੂੰ ਕਿਤੇ ਨਾ ਕਿਤੇ ਅਜਿਹੀ ਸੱਟ ਜ਼ਰੂਰ ਵੱਜੀ ਆ। ਕੋਈ ਇਹੋ ਜਿਹਾ ਬੰਦਾ ਐ ਸੀ ਜਿਹੜਾ ਤੁਹਾਨੂੰ ਬਹੁਤ ਮੈਚੁਰ ਲੱਗਦਾ ਸੀਗਾ ਵੀ ਯਾਰ ਇਹਦੇ ਵਰਗਾ ਤਾਂ ਕੋਈ ਬੰਦਾ ਨਹੀਂ, ਤੇ ਉਹਨੇ ਕੋਈ ਇਹੋ ਜਿਹੀ ਹਰਕਤ ਕਰਤੀ ਜੀ ਤਾਂ ਮਨ ਹੀ ਟੁੱਟ ਗਿਆ ਕਿ ਯਾਰ ਨਹੀਂ। ਮੈਂ ਜਿਹੜੀਆਂ ਵੀ ਕੋਈ ਨੈਗੇਟਿਵ ਯਾਦਾਂ ਨੇ ਜਾਂ ਮਾੜੀਆਂ ਚੀਜ਼ਾਂ ਹੈਪਨ ਹੁੰਦੀਆਂ ਨੇ, ਮੈਂ ਬੜਾ ਯਾਦ ਨਹੀਂ ਰੱਖਦਾ। ਅੱਛਾ। ਮੈਂ ਉਹੀ એનર્ਜੀ ਜੋ ਕੁਝ ਕਰਨਾ ਹੁੰਦਾ ਫਿਊਚਰ 'ਚ ਪੋਜ਼ਿਟਿਵਿਟੀ ਤੇ ਲਾਉਣਾਗਾ, ਹੁੰਦਾ ਸਾਰਿਆਂ ਦੇ ਹੁੰਦਾਗਾ ਜੀ ਜੀ, ਪਰ ਮੈਂ ਜਾਨੀ ਕਿ ਉਹ ਚੀਜ਼ਾਂ ਨੂੰ ਕੋਈ ਜ਼ਿਆਦਾ ਅਹਿਮੀਅਤ ਨਹੀਂ ਦਿੰਦੇ। ਮੈਂ ਜੇ ਦਿਮਾਗ 'ਚ ਆਉਂਦਾ ਵੀ ਮੈਂ ਕਹਿੰਦਾ ਨਹੀਂ, ਛੱਡ ਕੀ ਸੋਚਣਾ ਇਹਦੇ ਬਾਰੇ, ਅੱਗੇ ਚੱਲੀਏ। ਸਹੀ ਗੱਲ ਆ, ਆਪਣੇ ਦਿਮਾਗ ਖਰਾਬ ਹੁੰਦਾ, ਨੈਗੇਟਿਵਿਟੀ ਫਿਰ ਉਨੀ ਜ਼ਿਆਦਾ ਵੱਧਦੀ ਆ। ਸੋ ਫਿਰ ਹੁਣ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੋਈ ਸੰਦੇਸ਼ ਜਿਹੜਾ ਤੁਸੀਂ ਆਪਣੇ ਤਜਰਬਿਆਂ ਦੇ ਨਾਲ ਸਾਂਝਾ ਕਰਦੇ ਹੋ? ਸੰਦੇਸ਼ ਤਾਂ ਇਹੀ ਹੈ ਜੀ, ਆਸਟ੍ਰੇਲੀਆ ਦੇ ਵਿੱਚ ਸਭ ਤੋਂ ਵੱਧ ਪ੍ਰੋਬਲਮਸ ਲੋਕਾਂ ਨੂੰ, ਜਿਹੜੇ ਸਟੂਡੈਂਟਸ ਆਉਂਦੇ ਨੇਗੇ, ਉਹਨਾਂ ਨੂੰ ਮੈਂਟਲੀ ਤੌਰ ਤੇ ਪ੍ਰਿਪੇਅਰ ਰਹਿਣਾ ਚਾਹੀਦਾ ਹਰ ਚੀਜ਼ ਲਈ। ਕਿ ਕੀ ਵੀ ਸ਼ੌਕ ਨਾ ਹੋਣ ਉਹ ਕਿਸੇ ਵੀ ਚੀਜ਼ ਤੋਂ, ਵੀ ਨਹੀਂ ਜੇ ਅਸੀਂ ਇੱਥੇ ਆ ਗਏ ਤਾਂ ਪਰਿਵਾਰ ਸਾਡਾ 10,000 ਕਿਲੋਮੀਟਰ ਦੂਰ ਆਗਾ, ਕੋਈ ਫਾਈਨੈਂਸ਼ੀਅਲੀ ਪ੍ਰੋਬਲਮਸ ਆਉਂਦੀਆਂ ਨੇਗੀਆਂ, ਵੀ ਨਹੀਂ ਉਹਨਾਂ ਨੂੰ ਹੈਂਡਲ ਕਿੱਦਾਂ ਕਰਨਾ, ਜੀ ਜੀ ਕਿੱਦਾਂ ਟੈਕਲ ਕਰਨਾ ਸੀ ਉਹ ਚੀਜ਼ਾਂ ਨੂੰ, ਉਹ ਚੀਜ਼ਾਂ ਲਈ ਪ੍ਰਿਪੇਅਰ ਰਹਿਣਾ ਚਾਹੀਦਾ। ਬਾਕੀ ਤੇ ਤਾਂ ਇਸ ਮੁਲਕ ਦੇ ਵਿੱਚ ਸਾਰਾ ਕੁਝ ਮਿਲ ਜਾਂਦਾ ਬੰਦੇ ਨੂੰ, ਪੈਸਾ ਵੀ ਮਿਲ ਜਾਂਦਾ, ਸਾਰਾ ਕੁਝ ਮਿਲ ਜਾਂਦਾ। ਮਿਹਨਤਾਂ ਦੇ ਮੁੱਲ ਨੇ ਸਾਰੇ। ਦੇਖੋ ਤੁਸੀਂ ਮਿਹਨਤ ਕੀਤੀ ਹੈ ਤੇ ਆਪਣਾ ਮੁਕਾਮ ਅੱਗੇ ਲੈ ਕੇ ਜਾ ਰਹੇ ਹੋ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਮਨਮੋਹਨ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਨ ਲਈ। ਜੀ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ। ਸੋ ਇਹ ਸਨ ਮਨਮੋਹਨ ਸਿੰਘ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤਾਂ ਕੀਤੀਆਂ ਤੇ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ। ਇਜਾਜ਼ਤ ਮੰਗਦੇ ਹਾਂ ਜੀ ਤੁਹਾਡੇ ਤੋਂ। ਨਾਲ ਹੀ ਇਹ ਵੀ ਦੱਸ ਦਈਏ ਕਿ ਨਵੇਂ ਪ੍ਰੋਗਰਾਮ ਦੇ ਨਾਲ, ਨਵੇਂ ਐਪੀਸੋਡ ਦੇ ਨਾਲ ਛੇਤੀ ਤੁਹਾਡੇ ਨਾਲ ਗੱਲਬਾਤ ਕਰਨ ਲਈ ਆ ਰਹੇ ਹਾਂ। ਸੋ ਤਦ ਤੱਕ ਲਈ ਇਜਾਜ਼ਤ ਦਿਓ। ਧੰਨਵਾਦ।